ਵਿਖਾ ਦਿੰਦੇ ਆ। ਉਹ ਅੱਛਾ ਚਲੋ ਜੀ, ਆ ਖੂਹੀ ਹੈਗੀ ਜੇ ਪੂਰ ਛੜੀ ਉਤੋਂ। ਲਾਈਟ ਨਹੀਂ ਹੈ ਪੋਲ ਜਿਹੜਾ ਤੁਹਾਨੂੰ ਝੁਲਕੀ ਜੀ ਨਾਲ ਕੋਰੇ ਕੇ ਪਿੰਡ ਸਨ। ਤੁਹਾਡੇ ਨਾਮ ਬਦਲੇ ਸੀ ਉਹਨਾਂ ਸਮੇਂ 'ਚ? ਨਾਮ ਬਦਲੇ ਸਨ। ਤੁਹਾਡਾ ਕੀ ਨਾਮ ਰੱਖਿਆ ਸੀ? ਅਬਦੁੱਲਾ ਕੋਲੇ ਨਾਂ ਰੱਖਿਆ ਦਾ, ਕੀ ਰੱਖਿਆ ਦਾ, ਤੁਹਾਡੇ ਵਾਲ ਉਦੋਂ ਫਿਰ ਤੁਹਾਨੂੰ ਕੱਟਣੇ ਪਏ? ਵਾਲ ਕੱਟਣੇ ਪਏ। ਮਸੀਤੇ ਵੀ ਆ ਜਾਂਦੇ ਰਹੇ ਮਾੜੇ ਮੋਟੇ। अस्सलाम वालेकुम दोस्तों, मैं औरंगजेब बेग और इस ਵੇਲੇ मैं ਪਹੁੰਚਿਆ ਹਾਂ ਪਿੰਡ ਝੁਲਕੀ। ਇਹ ਪਿੰਡ ਹੈਗਾ ਕੋਰੇਕੀ ਦੇ ਕੋਲ, ਜਿੱਥੇ ਬਾਬਾ ਗੁੱਲੂ ਸ਼ਾਹ ਦੀ ਮੰਡੀ ਲੱਗਦੀ ਹੈ ਔਰ ਇਹਨੂੰ ਲੱਗਦੀ ਹੈ ਤਹਿਸੀਲ ਡਸਕਾ ਤੇ ਜ਼ਿਲ੍ਹਾ ਲੱਗਦਾ ਸਿਆਲਕੋਟ। ਬਾਬਾ ਜੀ ਅਮਰ ਸਿੰਘ ਗੁਰੀ ਜਿਨ੍ਹਾਂ ਦੇ ਵਾਲਦ ਸਨ ਸਰਦਾਰ ਬੁੱਢਾ ਸਿੰਘ, ਉਹ ਕਿਆਮੇ ਪਾਕਿਸਤਾਨ ਜਦੋਂ 1947 ਦੀ ਵੰਡ ਹੋਈ ਹੈ ਐਸੇ ਪਿੰਡ ਤੋਂ ਉੱਠ ਕੇ ਤੇ ਭਾਰਤੀ ਪੰਜਾਬ ਯਾਨੀ ਕਿ ਜਿਹੜਾ ਚੜ੍ਹਦਾ ਪੰਜਾਬ ਹੈ ਉੱਥੇ ਜਾ ਵਸੇ ਤੇ ਉਹ ਇਸ ਪਿੰਡ ਦੇ ਲੰਬੜਦਾਰ ਸਨ। ਬਹੁਤ ਜ਼ਿਆਦਾ ਉਹਨਾਂ ਦਾ ਰਕਬਾ ਸੀ, ਉਹਨਾਂ ਦੇ ਖੂਹ ਜ਼ਮੀਨਾਂ 'ਚ ਲੱਗੇ ਸਨ, ਉਹਨਾਂ ਦਾ ਘਰ ਸੀ ਇੱਥੇ। ਤੇ ਉਹਨਾਂ ਨੇ ਆਪਣਾ ਇੱਕ ਇੰਟਰਵਿਊ ਦਿੱਤਾ ਸਾਵਲ ਧਾਮੀ ਸਾਹਿਬ ਨੂੰ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਆਪਣੇ ਇਸ ਪਿੰਡ ਦਾ, ਇਹਦੀਆਂ ਯਾਦਾਂ ਸ਼ੇਅਰ ਕੀਤੀਆਂ। ਤੇ ਉਸ ਇੰਟਰਵਿਊ ਨੂੰ ਲੈ ਕੇ ਮੈਂ ਫਿਰ ਅੱਜ ਉਹਨਾਂ ਦੇ ਪਿੰਡ 'ਚ ਆਇਆ ਤੇ ਤੁਹਾਨੂੰ ਇਸ ਪਿੰਡ 'ਚ ਉਹਨਾਂ ਦਾ ਮੈਂ ਘਰ ਵੀ ਵਿਖਾਲਣਾ, ਜਿੱਥੇ ਉਹਨਾਂ ਦਾ ਘਰ ਹੁੰਦਾ ਸੀ, ਉਹਨਾਂ ਦੇ ਖੂਹ, ਉਹਨਾਂ ਦਾ ਰਕਬਾ। ਔਰ ਉਹਨਾਂ ਨੇ ਆਪਣੀ ਵੀਡੀਓ 'ਚ ਦੱਸਿਆ ਕਿ ਅਸੀਂ ਜਦੋਂ 47 ਦੀ ਵੰਡ ਹੋਈ ਤੇ 1 ਮਹੀਨਾ ਬਾਅਦ ਵਿੱਚ ਇਹ ਪਿੰਡ ਛੱਡਿਆ ਸੀ। ਅਸੀਂ ਜਿਹੜੇ ਸਰਦਾਰਾਂ ਦੇ ਘਰ ਸਾਂ, ਅਸੀਂ 1 ਮਹੀਨਾ ਇਸੇ ਪਿੰਡ 'ਚ ਰਿਹਾ ਕਿ ਹਾਂ ਨਹੀਂ ਜਾਣਾ। ਤੇ ਉਹਨਾਂ ਨੇ ਇਹ ਆਪੀ ਜ਼ਬਾਨੀ ਕਿਹਾ ਕਿ ਅਸੀਂ ਫਿਰ ਵਾਲ ਵੀ ਕਟਾ ਲਏ ਤੇ ਮੁਸਲਮਾਨ ਜਿਸ ਤਰ੍ਹਾਂ ਹੁੰਦਾ ਨਾ ਅਸੀਂ ਉਸ ਤਰ੍ਹਾਂ ਬਣ ਗਏ ਤਾਂ ਕਿ ਸਾਨੂੰ ਇੱਥੋਂ ਕੋਈ ਜੱਥੇ ਮਾਰਨ ਨਾ, ਅਸੀਂ ਇੱਥੇ ਹੀ ਰਹਿਣਾ। ਤੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਕੋਈ ਚੰਦ ਦਿਨ ਮਸਜਿਦ ਵੀ ਜਾਂਦੇ ਹੁੰਦੇ ਸਾਂ। ਮਸਜਿਦ ਜਿਹੜੀ ਇੱਥੇ ਪੁਰਾਣੀ ਹੈਗੀ ਉਹ ਮਸਜਿਦ ਵੀ ਤੁਹਾਨੂੰ ਵਿਖਾਲਦੇ ਆ, ਕਿਉਂਕਿ ਉਹਨਾਂ ਨੇ ਹਾਂ ਮਸਜਿਦ 'ਚ ਮੜੰਗਾ ਉਹਨਾਂ ਉਹਦੇ ਉੱਥੇ ਜਾਂਦੇ ਹੁੰਦੇ ਸਨ ਤੇ ਸਕੂਲੇ ਵੀ ਜਾਂਦੇ ਹੁੰਦੇ ਸਨ। ਸਕੂਲ ਵੀ ਵਿਖਾਲਣਾ, ਖੂਹ ਵੀ ਵਿਖਾਲਣਾ, ਉਹਨਾਂ ਦੇ ਘਰ ਵਿਖਾਲਣਾ, ਉਹ ਮਸਜਿਦ ਜਿੱਥੇ ਉਹ ਕੁਛ ਦਿਨ ਮੁਸਲਮਾਨ ਬਣ ਕੇ ਰਹੇ ਨੇ। ਤੇ ਉਹ ਸਾਰੀਆਂ ਚੀਜ਼ਾਂ ਇਸ ਵੀਡੀਓ 'ਚ ਤੁਹਾਨੂੰ ਵਿਖਾਲਣਾ। ਤੇ ਵੀਡੀਓ ਸ਼ੁਰੂ ਕਰਨੇ। ਇੱਕ ਜੱਟ ਦੇਖੇ ਤਿਨੋ ਅੱਗੇ ਲੱਗੀ, ਉਹ ਵੇਖਿਆ ਕੇ ਕਦੋਂ ਬਜਾਵਦਾ ਏ, ਉਹ ਦੇਵਾ ਚੂੜੀਆਂ ਕਿਉਂ ਦੇ ਬਾਲ ਦੇਵੇ, ਉਹ ਵਾਰਸ ਸ਼ਾਹ ਸੁਣਾ ਜੇ ਆਮ ਦਾਏ, ਲਓ ਜੀ, ਇਹ ਪਿੰਡ ਝੁਲਕੀ ਦੇ ਮਨਾਜ਼ਰ ਬਾਹਰੋਂ ਤੁਹਾਨੂੰ ਵਾਏ ਜਾ ਰਹੇ ਨੇ। ਸਰਦਾਰ ਅਮਰ ਸਿੰਘ, ਸਰਦਾਰ ਬੁੱਢਾ ਸਿੰਘ ਉਹਨਾਂ ਦਾ ਪਿੰਡ। ਇਹ ਬਾਹਰੋਂ ਤੁਹਾਨੂੰ ਵਿਊ ਵਾਏ ਨੇ ਕੋਰੇਕੀ ਵਾਲੀ ਸਾਈਡ ਤੇ ਖਲੋ ਕੇ, ਠੀਕ ਹੈ ਨਾ। ਤੇ ਇਹ ਬਿਲਕੁਲ ਨਾਲ ਪਿੰਡ ਕੋਰੇਕੀ, ਬੜਾ ਵੱਡਾ, ਇਹ ਵੀ ਸਰਦਾਰਾਂ ਦਾ ਵੜੈਚ ਸਰਦਾਰਾਂ ਦਾ ਪਿੰਡ ਹੁੰਦਾ ਸੀ। ਇੱਥੇ ਮੇਲਾ ਬਾਬਾ ਗੁੱਲੂ ਸ਼ਾਹ ਦੀ ਮੰਡੀ ਲੱਗਦੀ ਹੁੰਦੀ ਸੀ। ਇਹ ਵੱਡਾ ਪਿੰਡ, ਠੀਕ ਹੈ ਨਾ। ਤੇ ਇਹਦੇ ਬਿਲਕੁਲ ਜਿਹੜਾ ਨਾ ਉਹ ਨਾਲ ਚੰਦ ਪੈਲੀਆਂ ਦਾ ਫਰਕ ਹੈ, ਇਹ ਚੰਦ ਪੈਲੀਆਂ ਦਾ ਫਰਕ ਹੈ ਤੇ ਇਹ ਪਿੰਡ ਸ਼ੁਰੂ ਹੋ ਜਾਂਦਾ ਪਿੰਡ ਝੁਲਕੀ। ਚਲੋ ਪਿੰਡ ਝੁਲਕੀ ਚੱਲ ਪਹਾਲ ਲਿਆ। ਤੁਹਾਡਾ ਘਰ ਕਿਹੜਾ ਜੀ? ਅੱਛਾ, ਇਹ ਤੁਸੀਂ ਹਮਸਾਏ ਫਿਰ ਹੋਏ ਸਰਦਾਰ ਬੁੱਢਾ ਸਿੰਘ ਦੇ। ਕਿਹੜਾ ਘਰ ਉਹਨਾਂ ਦਾ ਹੁੰਦਾ ਜੀ? ਉਹਨਾਂ ਦਾ ਘਰ ਆ ਕਰਦੇ ਹੁੰਦੇ ਸਾਈਡ ਤੇ। ਇਹ ਜਿਹੜੀ ਇੱਟਾਂ ਨਜ਼ਰ ਆ ਰਹੀਆਂ ਨੇ, ਵਾਹ ਜੀ ਵਾਹ। ਸਰਦਾਰ ਅਮਰਜੀਤ ਸਿੰਘ ਜੀ, ਇਹ ਅੱਜ ਤੁਹਾਡੇ ਜਿਹੜੇ ਵੱਡਿਆਂ ਦਾ ਘਰ ਹੈ, ਜਗ੍ਹਾ ਜਿਹੜੀ ਹੈ ਇੱਥੇ ਘਰ ਹੁੰਦਾ ਸੀ। ਤੇ ਆਪਣਾ ਸੂਫੀ ਸਾਹਿਬ ਪੱਕਾ ਘਰ ਹੁੰਦਾ ਸੀ ਉਹਨਾਂ ਦਾ? ਹਾਂਜੀ ਪੱਕਾ ਘਰ ਹੁੰਦਾ ਸੀ। ਅੱਛਾ ਅੱਛਾ, ਜੀ ਜੀ, ਇਹ ਜਿਹੜੀ ਸਾਰੀ ਜਗ੍ਹਾ? ਹਾਂਜੀ ਬਿਲਕੁਲ। ਵਾਹ ਜੀ ਵਾਹ, ਕੀ ਬਾਤ। ਤੇ ਇਹ ਤੁਸੀਂ ਵੇਖਿਆ ਤੇ ਕੁਝ ਜਦੋਂ? ਨਹੀਂ, ਅਸੀਂ ਕੁਝ ਨਹੀਂ ਵੇਖਿਆ। ਅਸੀਂ ਇੱਥੇ ਉਹਦੇ ਟੱਟ ਗਿਆ? ਹਾਂਜੀ, ਜਦੋਂ ਅਸੀਂ ਦੇਖਿਆ ਉਦੋਂ ਟੱਟਿਆ ਵੇਖਿਆ। ਅੱਛਾ ਅੱਛਾ। ਤੇ ਇਹ ਜਨਾਬ ਉਹ ਜਗ੍ਹਾ ਜਿੱਥੇ ਲੰਬੜਦਾਰ ਸਰਦਾਰ ਬੁੱਢਾ ਸਿੰਘ ਗੁਰਾਂ ਨੇ ਆਪਣਾ ਮਕਾਨ ਬਣਾਇਆ ਸੀ। ਲੇਕਿਨ ਇਹ ਵੀ ਵਿੱਚ ਜਿਹੜੀ ਇਹ ਵੀ ਨਵੀਂ ਬਣ ਗਈਆਂ ਚੀਜ਼ਾਂ। ਬਹੁਤ ਵੱਡਾ ਘਰ, ਕੋਈ ਚੀਜ਼ ਪੁਰਾਣੀ ਨਹੀਂ ਹੈ ਇੱਥੇ। ਕੱਚੀਆਂ ਹਨ ਬਿਲਕੁਲ ਸਾਈਡ ਤੋਂ। ਇਹ ਜਨਾਬ ਨਵੇਂ ਮਕਾਨ ਬਣੇ ਨੇ। ਇਹ ਸਾਰਾ ਏਰੀਆ ਜਿਹੜਾ ਨਾ, ਇਹ ਸਾਰਾ ਇੱਥੇ ਮਕਾਨ ਹੁੰਦਾ ਸੀ ਵੱਡਾ, ਠੀਕ ਹੈ ਨਾ ਜੀ। ਇਹ ਜਿਹੜਾ ਸਾਰਾ, ਲੇਕਿਨ ਹੁਣ ਇੱਥੇ ਜਿਹੜਾ ਨਾ ਨਵੇਂ ਮਕਾਨ ਬਣ ਗਏ ਨੇ। ਤੇ ਇਹ ਕਿੱਕਰ ਦਾ ਦਰਖਤ ਇੱਕ ਰਹਿ ਗਿਆ। ਤੇ ਇਹ ਜਗ੍ਹਾ ਇਹ ਵੀ ਕਿਸੇ ਦੀ ਹੋਣੀ ਹੈ, ਵੀ ਕੱਲ ਨੂੰ ਬਣ ਜਾਏਗੀ ਇੱਥੇ ਕੁਝ। ਤੇ ਇਹ ਉਹ ਗਲੀ ਹੈ। ਸਰਦਾਰ ਜੀ ਵੇਖ ਲਓ, ਅੱਜ ਜਿਹੜਾ ਨਾ ਇਹ ਸਾਰੇ ਘਰ ਇਸ ਨਵੇਂ ਦੌਰ ਦੇ ਇੱਥੇ ਬਣ ਗਏ ਨੇ। ਵੇਖੋ ਜੀ, ਵਕਤ ਚੇਂਜ ਹੋ ਗਿਆ ਸੂਫੀ ਸਾਹਿਬ। ਤੇ ਇਹ ਕਿਹੜਾ ਮਹੱਲਾ ਜੀ? ਲਹਿੰਦਾ ਮਹੱਲਾ? ਇਹ ਜੀ ਲੈਂਦਾ ਮਹੱਲਾ। ਲਹਿੰਦਾ ਮਹੱਲਾ, ਹਾਂਜੀ ਠੀਕ ਹੋ ਗਿਆ। ਤੇ ਇੱਥੇ ਠੱਠੀਆਂ ਕਿਹੜੇ ਪਾਸੇ ਹੁੰਦੀਆਂ ਨੇ? ਇੱਧਰ ਵੀ ਹੁੰਦੀਆਂ? ਉਹ ਪਰਲੀ ਸਾਈਡ ਤੇ ਇੱਕ ਚੜ੍ਹਦੇ ਪਾਸੇ। ਠੀਕ ਹੋ ਗਿਆ। ਹਾਂਜੀ। ਤੇ ਇਹਨਾਂ ਦੀ ਜਿਹੜੀ ਨਾ ਅੰਦਰ ਬੁੱਢਾ ਸਿੰਘ ਜਿਹੜੇ ਸਰਦਾਰ ਸਨ, ਇਹਨਾਂ ਦੀ ਜ਼ਮੀਨ ਵੀ ਇੱਧਰ ਲਹਿੰਦੇ ਪਾਸੇ ਹੁੰਦੀ ਸੀ? ਇਸੇ ਸਾਈਡ ਤੇ, ਯਾਨੀ ਕਿ ਖੂਹ ਸਿੱਧੇ ਇਕੱਠੇ ਲੈਣ ਇੱਧਰ ਨੂੰ।
ਅੱਛਾ ਡਾਲ ਅੱਛਾ ਵਾਲਾ ਖੂਹ, ਨਵਾਂ ਖੂਹ, ਫਿਰ ਅੱਗੋਂ ਲੁੰਡਿਆਂ ਵਾਲਾ ਖੂਹ। ਠੀਕ ਹੋ ਗਿਆ, ਠੀਕ ਹੋ ਗਿਆ। ਵਾਹ ਜੀ ਵਾਹ। ਇਹ ਜੀ ਗਲੀਆਂ ਬਾਜ਼ਾਰ ਇਸ ਜਗ੍ਹਾ ਤੇ ਦੱਸਦੇ ਨੇ ਬਜ਼ੁਰਗ ਸਾਡੇ ਚ ਬਹਿੰਦੇ ਹੁੰਦੇ ਹਾਂ ਅਸੀਂ, ਜਿੱਥੇ ਕਿਹੜੀ ਜਗ੍ਹਾ ਤੇ? ਇਹ ਜਗ੍ਹਾ ਜਿਹੜੀ ਇਹ ਸ਼ੁਰੂ ਦੀ ਖਾਲੀ ਹੈ? ਹਾਂਜੀ। ਵਾਹ ਜੀ ਵਾਹ। ਇੱਥੇ ਮਤਲਬ ਜਿਸ ਤਰ੍ਹਾਂ ਇੱਥੇ ਪੁਰਾਣੇ ਬੰਦੇ ਇੱਥੇ ਬਹਿੰਦੇ ਹੁੰਦੇ, ਇੱਥੇ ਕਦੀ ਇੱਕ ਵੱਟਾ ਪਿਆ ਹੁੰਦਾ ਸੀਗਾ, ਚੁੱਕਦੇ ਹੁੰਦੇ ਹਨ ਕਦੀ। ਪੱਥਰ ਜਿਸ ਤਰ੍ਹਾਂ ਤਾਂ ਬਾਲੇ ਕੱਢਣੇ। ਬਿਲਕੁਲ। ਅੱਛਾ, ਇਹ ਉਸ ਦੌਰ ਦੀ ਪੁਰਾਣੀ ਗੱਲ। ਇਹ ਵੇਖਿਆ ਉਹ ਪੱਥਰ ਇੱਥੇ, ਤੇ ਉਹ ਕਿੱਥੇ ਵੀ ਹੁਣ ਉਹ ਖਤਮ ਹੋ ਗਿਆ ਬਸ। ਸੁੱਟ ਸੱਟ ਚੜਿਆ ਕੇ ਨਹੀਂ ਤੇ ਕੋਈ ਨਿਸ਼ਾਨੀ ਸੀ। ਹਾਂਜੀ। ਕੀ ਬਾਤ ਹੈ ਜੀ। ਦਾਇਰਾ ਜੀ, ਇਹ ਕਿਹੜੀ ਹੈ? ਇਹ ਦਾਇਰਾ ਹੈ ਇਹਨਾਂ ਦੇ ਨੇ। ਇਹ ਛੱਪੜ ਹੁੰਦਾ ਸੀ ਕਦੀ, ਦਾਇਰਾ ਛੱਪੜ ਸੀ। ਛੱਪੜ ਸੀ ਇਹ ਸਾਰਾ, ਉਹਦੇ ਵਿੱਚੋਂ ਇਹ ਦਾਇਰਾ ਨਿਕਲਿਆ ਪੂਰ ਕੇ। ਵਾਹ ਜੀ ਵਾਹ, ਕੀ ਬਾਤ। ਇਹ ਵੇਖੋ ਜੀ ਰਕਬਾ, ਇਹ ਰਕਬਾ ਸਾਰਾ ਉਹਨਾਂ ਦਾ ਹੀ ਹੈ ਜੀ। ਹਾਂਜੀ, ਇਹ ਫਾਸਲ ਹੁੰਦੇ ਉਹਨਾਂ ਦੇ। ਕੀ ਜਦੋਂ ਇਹ ਬਣੀਆਂ ਪਈਆਂ ਨੇ ਬਾਅਦ ਵਿੱਚ ਫਿਰ ਇਹ ਸਾਰਾ ਰਕਬਾ ਜੀ ਜਿਹੜਾ ਇੱਧਰ ਇਹਨਾਂ ਦਾ ਖੂਹ ਕਿਹੜਾ ਦੂਜਾ ਜਿਹੜਾ ਸੀ? ਇਹ ਇਧਰ ਨਵਾਂ, ਅਗਲੀ ਸਾਈਡ ਤੇ ਨਵਾਂ ਖੂਹ ਹੈ। ਅੱਛਾ, ਇਹ ਡਲ ਦਾ ਖੂਹ ਹੈ, ਉਸ ਤੋਂ ਅੱਗੇ ਲੁੰਡਿਆਂ ਵਾਲਾ ਖੂਹ ਹੈ। ਲੁੰਡੇ ਵਾਲਾ ਖੂਹ। ਹਾਂਜੀ, ਇਧਰੋਂ ਪਿੰਡ ਲੱਗਦੇ ਨੇ ਅੱਗੇ, ਫਕੀਰਾਂ ਵਾਲੀ, ਗੱਗੜ ਵਾਲੀ, ਚੀਆਂ ਵਾਲੀ, ਖੰਡੂ ਵਾਲੀ। ਅੱਛਾ, ਇਹ ਸਾਈਡ ਤੇ ਸਾਰਾ ਰਕਬਾ ਉਹਨਾਂ ਦੇ, ਯਾਨੀ ਕਿ ਬਾਰਡਰ ਸਾਡੀ ਹੈ ਸਾਡੇ ਪਿੰਡ ਦੀ। ਲੋ ਜੀ, ਇਹ ਪੁਰਾਣੀ ਜਗ੍ਹਾ ਖੂਹ ਵਾਲੀ ਅਸੀਂ ਆਏ ਆ ਤੇ ਇੱਥੇ ਸਾਨੂੰ ਸਾਡੇ ਨਾਲ ਭਾਈ ਦੇ ਦੋਸਤ ਨੇ ਸੂਫੀ ਸਾਹਿਬ, ਇਹਨਾਂ ਨੂੰ ਅਸੀਂ ਪੁੱਛਨੇ ਆ ਕਿ ਅਸੀਂ ਹੁਣ ਕਿਹੜੀ ਜਗ੍ਹਾ ਤੇ ਆਏ ਆ ਔਰ ਇਹ ਪਿੰਡੋਂ ਕਿਹੜੇ ਪਾਸੇ ਵੇ ਜੀ। ਆਪਣਾ ਸੂਫੀ ਸਾਹਿਬ, ਅਸੀਂ ਹੁਣ ਕਿੱਥੇ ਆਏ ਆ? ਇਹ ਜੀ ਡਲ ਵਾਲਾ ਖੂਹ ਇਹਨੂੰ ਆਖਦੇ ਨੇ। ਠੀਕ ਹੈ। ਇਹ ਪੁਰਾਣੇ ਵਕਤ ਦੇ ਵਿੱਚ ਬੁੱਢਾ ਸਿੰਘ ਦੀ ਜ਼ਮੀਨ ਦੇ ਵਿੱਚ ਸੀ। ਤੇ ਕਿਹੜਾ ਕਿੱਥੇ ਹੁੰਦਾ ਸੀ ਖੂਹ ਜੀ? ਇਹ ਜਗ੍ਹਾ ਡਲ ਵਾਲੀ, ਇਹ ਡਲ ਵਾਲੀ ਜੀ ਜਿਹੜਾ ਖੂਹ। ਇਹਨਾਂ ਨੇ ਵਾਇਆ ਨਹੀਂ, ਇਹਨੂੰ ਇਸਤੇਮਾਲ ਨਹੀਂ ਕੀਤਾ ਪਾਕਿਸਤਾਨ ਉਦੋਂ, ਯਾਨੀ ਕਿ ਜਦੋਂ ਰੌਲਾ ਬਣਿਆ ਉਦੋਂ ਫਿਰ ਇਹਨੂੰ ਛੱਡ ਕੇ ਚਲੇ ਗਏ ਨੇ। ਯਾਨੀ ਕਿ ਉਹ ਖੂਹ ਬਣਿਆ ਲੇਕਿਨ ਵਗਿਆ ਨਹੀਂ ਹੈ। ਵਾਹ ਜੀ ਇਹਨੂੰ ਵਾਹ। ਡਲ ਦਾ ਖੂਹ ਆਖਦੇ ਨੇ। ਇਹ ਉਹ ਜਗ੍ਹਾ ਜਿਹੜੀ ਹਾਂਜੀ, ਇਹ ਰਕਬਾ ਸਾਰਾ ਅੱਗੋਂ ਜਿੰਨਾ ਵੀ ਹੈ ਉਹ ਖੂਹ ਤੱਕ ਦੁੱਲੇ ਦਾ ਖੂਹ ਕੇ ਖਵਾਉਂਦਾ ਹੈ, ਉੱਥੋਂ ਤੱਕ ਉਹਨਾਂ ਦਾ ਰਕਬਾ ਸੀ। ਇਹ ਖੂਹ ਉਧਰ ਡਲ ਵਾਲਾ ਖੂਹ, ਉਹ ਉੱਥੇ ਅੱਗੇ ਨਵਾਂ ਖੂਹ ਹੈ, ਇਸ ਤੋਂ ਯਾਨੀ ਕਿ 50-30 ਕਿੱਲੇ ਅੱਗੇ, ਉਸ ਤੋਂ ਕੁਝ 30 ਕਿੱਲੇ ਅੱਗੇ ਦੂਸਰਾ ਉਹਨਾਂ ਦਾ ਲੁੰਡਿਆਂ ਵਾਲਾ ਖੂਹ ਹੈ। ਤੇ ਹੈ ਉਹਨਾਂ ਦਾ ਹੀ ਹੈ ਉਹਨਾਂ ਦੇ ਸਨ। ਵਾਹ ਜੀ। ਸਾਰੀ ਜ਼ਮੀਨ ਜਿਹੜੀ ਹੈ ਨਾ ਉਹ ਬੁੱਢਾ ਸਿੰਘ ਦੀ ਜ਼ਗੀਰ ਸੀ ਉਹਨਾਂ ਦੀ। ਵਾਹ ਜੀ ਵਾਹ। ਲਓ ਜੀ ਦੋਸਤੋ, ਇਹ ਜਿਸ ਤਰ੍ਹਾਂ ਸਾਨੂੰ ਭਾਈ ਸਾਹਿਬ ਨੇ ਦੱਸਿਆ ਕਿ ਇੱਥੇ ਡਲ ਵਾਲਾ ਖੂਹ ਹੁੰਦਾ ਸੀ ਔਰ ਜਦੋਂ ਵੰਡ ਹੋਈਏ ਉਹ ਖੂਹ ਬਣਦਾ ਸੀ, ਪਿਆ ਬਣ ਚੁੱਕਿਆ ਸੀ ਲੇਕਿਨ ਹਲੇ ਚੱਲਿਆ ਨਹੀਂ ਸੀ ਤੇ ਸਭ ਕੁਝ ਛੱਡ ਛਡਾ ਕੇ ਜਿਹੜੇ ਇੱਧਰ ਦੇ ਸਾਡੇ ਆਪਣਾ ਲੰਬਰਦਾਰ ਦਾ ਟੱਬਰ ਸੀ, ਸਰਦਾਰ ਬੁੱਢਾ ਸਿੰਘ ਤੇ ਉਹਨਾਂ ਦੇ ਜਿਹੜੇ ਬੇਟੇ ਨੇ ਸਰਦਾਰ ਅਮਰ ਸਿੰਘ ਹੋਰੀ, ਉਹਨਾਂ ਨੇ ਇੱਥੇ ਖੂਹ ਲਾਇਆ ਸੀ। ਔਰ ਇਹ ਸਾਰਾ ਰਕਬਾ ਜਿਹੜਾ ਨਾ ਉਹਨਾਂ ਦਾ, ਇਹ ਉਹ ਇਹਨਾਂ ਦਾ ਰਕਬਾ ਹੈਗਾ ਇਸ ਪਾਸੇ ਤੱਕ ਵੀ ਜਿਹੜਾ ਨਾ ਇਹ ਸਾਰਾ, ਇਹ ਜਿਸ ਤਰ੍ਹਾਂ ਕਿ ਆਪਣਾ ਸਾਨੂੰ ਦੱਸਿਆ ਗਿਆ ਉਹ ਇਹ ਉਹਨਾਂ ਦਾ ਰਕਬਾ ਹੁੰਦਾ ਸੀ। ਖੈਰ ਇਹ ਹੁਣ ਜਿਹੜਾ ਨਾ ਇੱਥੇ ਤੇ ਪੀਟਰ ਲੱਗ ਗਏ ਨੇ, ਜਗ੍ਹਾ ਜਗ੍ਹਾ ਟਿਊਬਲ ਲੱਗ ਗਏ ਨੇ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ, ਲੇਕਿਨ ਇਹ ਯਾਦਾਂ ਪੁਰਾਣੀਆਂ ਬਜ਼ੁਰਗਾਂ ਦੀਆਂ ਇਹ ਉਹ ਡੇਰੇ ਤੇ ਅੱਜ ਵੀ ਮੌਜੂਦ ਨੇ। ਕੀ ਬਾਤ ਹੈ ਜੀ। ਲੋ ਜੀ, ਅਸੀਂ ਹੁਣ ਸੂਫੀ ਸਾਹਿਬ ਕਿੱਥੇ ਆਏ ਜੇ? ਇਹ ਜਨਾਬ ਨਵਾਂ ਖੂਹ ਜੇ। ਨਵਾਂ ਖੂਹ ਆ ਗਿਆ, ਉਹ ਸਰਦਾਰ ਬੁੱਢਾ ਸਿੰਘ ਉਹਨਾਂ ਦਾ। ਹਾਂਜੀ, ਉਹਨਾਂ ਦਾ ਦੂਸਰਾ ਖੂਹ ਹੈ ਜਿਹੜਾ ਉਹਨਾਂ ਦੇ ਇਹ ਹੁਣ ਬਣਿਆ ਸੀ। ਪਹਿਲੇ ਸਾਰੇ ਦਰਖਤ ਵਗੈਰਾ ਉਹਨਾਂ ਕੱਟ ਕੇ ਥੱਲੇ ਸੁੱਟੇ ਨੇ। ਅੱਛਾ ਅੱਛਾ। ਤੇ ਖੂਹ ਕਿੱਥੇ ਹੁੰਦਾ ਸੀ ਜੀ? ਖੂਹ ਹੈ ਜਿੱਥੇ ਦਰਖਤ ਨਹੀਂ ਪਿਆ ਹੈਗੇ, ਵੀ ਨੀਵਾਂ ਨਿਸ਼ਾਨ ਹੈ ਗੱਲ ਦਾ। ਵਾਹ ਜੀ ਵਾਹ। ਲੋ ਜੀ, ਇਹ ਸਰਦਾਰ ਅਮਰ ਸਿੰਘ ਜੀ, ਇਹ ਤੁਹਾਡੇ ਹੈਗਾ ਜੇ ਬਜ਼ੁਰਗਾਂ ਦਾ ਜਿਹੜਾ ਖੂਹ ਹੈ। ਇਹ ਪੁਰਾਣੀ ਖੂਹ ਦੀ ਨਹੀਂ ਕਹਿੰਦੀ ਗੱਲ ਦਾ, ਇਹ ਨਿਸ਼ਾਨੀ ਉਹਦੀ। ਇਹ ਵਿੱਚ ਖੂਹ ਹਾਂਜੀ, ਕਿਹੜਾ? ਇਹ ਬਿਲਕੁਲ ਇਹ ਸਾਹਮਣੇ ਨਜ਼ਰ ਨਹੀਂ ਆ ਰਿਹਾ। ਇੱਥੇ ਖੂਹ ਹੁੰਦਾ ਸੀ? ਇੱਥੇ ਖੂਹ ਹੁੰਦਾ ਸੀ। ਇਹਨੂੰ ਕੀ ਕਹਿੰਦੇ ਸੀ? ਨਵਾਂ ਖੂਹ ਇਹਨੂੰ ਆਖਦੇ। ਤੇ ਇਹ ਤੁਸੀਂ ਬਗਦਾ ਵੇਖਿਆ? ਨਹੀਂ, ਇਹ ਵੀ ਬਗਦਾ ਡਾਲੀ ਵੇਖੀ ਹੈ। ਡਾਲੀ ਵੇਖ ਲਓ ਜੀ, ਇਹ ਨਵਾਂ ਖੂਹ ਦੀ ਹੈਗੀ ਡੱਲ। ਪਿੱਪਲ ਦਾ ਬੂਟਾ ਹੁੰਦਾ ਸੀ, ਉਹ ਵੀ ਵੱਢ ਦਿੱਤਾ ਗਿਆ। ਅੱਛਾ। ਹਾਂਜੀ, ਇਹ ਹੁਣ ਜਿਨ੍ਹਾਂ ਨੇ ਕੋਈ ਮੁੱਲ ਲਿਆ ਸਾਰਾ ਉਹਨਾਂ ਨੇ ਦਰਖਤ ਵੱਢ ਕੇ ਵਗੈਰਾ ਇਹਨਾਂ ਸਾਰੇ ਦੇ। ਆਹੋ ਜੀ, ਉਹ ਤੇ ਫਿਰ ਸਾਰੀ ਬਾਤ ਹੈ। ਲਓ ਜੀ, ਇਹ ਹੈਗਾ ਨਵਾਂ ਖੂਹ ਤੇ ਇਹ ਰਕਬਾ ਵੀ ਸਾਰਾ ਹੁੰਦਾ ਸੀ ਸਰਦਾਰਾਂ। ਇੱਧਰ ਨੂੰ ਇਸ ਸਾਈਡ ਤੇ ਜਿੰਨਾ ਵੀ ਆਇਆ, ਅਗਲੀ ਸਾਈਡ ਤੇ ਇੱਧਰ ਨੂੰ। ਹਾਂਜੀ, ਇਹ ਇੱਧਰੋਂ ਬਾਬੇ ਸੇਠ ਦਾ ਰਕਬਾ ਸੀ 12 ਕਿੱਲੇ। ਅੱਛਾ। ਪਕਾਇਆ ਅੱਗੋਂ ਇਹ ਸਾਰਾ ਜਿੰਨਾ ਵੀ ਉਹ ਲੁੰਡਿਆਂ ਦਾ ਖੂਹ ਬੜੀ ਅੱਗੇ ਵੇ, ਜੀ ਜੀ, ਬਹੁਤ ਜ਼ਿਆਦਾ ਅੱਗੇ। ਠੀਕ ਹੋ ਗਿਆ। ਠੀਕ ਹੈ, ਇਹ ਸਾਹਮਣੇ 3-4 ਜਿਹੜੇ ਖੂਹ ਆ ਰਹੇ ਨਜ਼ਰ, ਇਸ ਤੋਂ ਅੱਗੇ ਪਿੱਪਲ ਦਾ ਬੂਟਾ ਹੈ, ਉੱਥੇ ਉਹਨੂੰ ਆਉਂਦੇ ਲੁੰਡਿਆਂ ਵਾਲਾ ਖੂਹ ਨੇ। ਤੇ ਉਹ ਵੀ ਉਹਨਾਂ ਦੇ ਸੀ? ਉਹ ਵੀ ਉਹਨਾਂ ਦੇ। ਬੜਾ ਰਕਬਾ ਸੀ ਜੀ। ਹਾਂਜੀ, ਬਹੁਤ ਜ਼ਿਆਦਾ ਜੀ ਉਹਨਾਂ ਦੇ। ਵਾਹ ਜੀ ਵਾਹ। ਇਹ ਸਾਰਾ ਜੀ ਜਨਾਬ ਸਰਦਾਰ ਬੁੱਢਾ ਸਿੰਘ ਹੋਰੀ ਨੰਬਰਦਾਰ ਜਿਹੜੇ ਸਨ ਪਿੰਡ ਝੁਲਕੀ ਦੇ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਇਹ ਉਹਦੇ ਤੁਹਾਨੂੰ ਬਾਹਰੋਂ ਮਨਾਜ਼ਰ ਵਿਖਾ ਰਿਹਾ। ਇਹ ਜਨਾਬ ਦੇਖੋ, ਇੱਥੇ ਕੀ ਹੁੰਦਾ ਸੀ ਜੀ? ਭੱਠਾ ਹੁੰਦਾ ਸੀ। ਕਿਹੜੀ ਸਾਈਡ ਤੇ? ਇਸ ਸਾਈਡ ਤੇ ਇੱਥੇ। ਅੱਛਾ 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 ਅੱਛਾ। ਉਹਨਾਂ ਤੇ ਦਾ ਸਕੂਲ ਜਿਹੜਾ ਹੈ ਜੇ ਸਾਹਮਣੇ ਇੱਥੇ ਹੁੰਦਾ ਸੀ, ਪੁਰਾਣਾ ਵੀ। ਇਹ ਹੁਣ ਇਮਾਰਤਾਂ ਨਵੀਆਂ ਬਣ ਗਈਆਂ, ਚੇਂਜ ਹੋ ਗਈ ਹਰ ਚੀਜ਼ ਦੀ। ਇਹ ਪੁਰਾਣਾ ਉਦੋਂ ਜਿਹੜਾ ਨਾ ਉਦੋਂ ਦਾ ਸਕੂਲ ਹੈ ਹੀ ਜਗ੍ਹਾ। ਹਾਂਜੀ, ਇਹ ਜਗ੍ਹਾ। ਲਓ ਜੀ, ਇਹ ਝੁਲਕੀ ਦਾ ਸਕੂਲ ਹੈ। ਹੁਣ ਕਿਹੜਾ ਹੈਗਾ? ਛੋਟਾ ਮਿਡਲ ਸਕੂਲ ਹੈ, ਪ੍ਰਾਇਮਰੀ ਸਕੂਲ ਬੱਚਿਆਂ ਦੇ। ਪ੍ਰਾਇਮਰੀ ਸਕੂਲ ਹੈ ਜੀ। ਇਹ ਤੇ ਇਹ ਪੁਰਾਣਾ ਵੀ ਇੱਥੇ ਹੀ ਹੁੰਦਾ ਸੀ, ਲੇਕਿਨ ਉਹ ਨਵੀਂ ਇਮਾਰਤ ਬਣ ਗਈ ਹੈ ਜਿਹੜੀ ਬਜ਼ੁਰਗਾਂ ਨੇ ਦੱਸਿਆ ਕਿ ਝੁਲਕੀ ਦੇ ਸਕੂਲ ਹੁੰਦਾ ਸੀ ਤੇ ਉਹ ਆਇਆ ਵੇ।
ਲੋ ਜੀ ਇਹ ਮਸਜਿਦ ਹੈਗੀ ਉਹੀ ਪੁਰਾਣੀ, ਇਹ ਜਨਾਬ ਪੁਰਾਣੀ ਮਸਜਿਦ ਆ ਗਈ। ਲੋ ਜੀ ਇਹ ਖੂਹੀ ਹੈ ਅੱਜ ਦੇ ਉੱਤੇ ਇੱਟਾਂ ਪਈਆਂ ਹਨ। ਤੁਹਾਨੂੰ ਦਾ ਪਾਣੀ ਦਾ ਬਹੁਤ ਚੈੱਕ ਕਰਨਾ ਤੇ ਪਾਣੀ ਉਹ ਖਾ ਦਿੰਦੇ ਆ। ਓਹ ਅੱਛਾ ਚਲੋ ਜੀ ਆ ਖੂਹੀ ਹੈਗੀ ਜੇ ਪੂਰ ਛੜੀ ਉਤੋਂ। ਹੁਣ ਲਾਈਟ ਨਹੀਂ ਹੈ ਪੋਲ ਜਿਹੜਾ ਤੁਹਾਨੂੰ। ਵਾਲੇਕੁਮ ਸਲਾਮ ਜੀ, ਕੀ ਹਾਲ ਚਾਲ ਜੀ? ਇਹ ਜੀ ਖੂਹੀ ਹੈ, ਸਭ ਤੋਂ ਪੁਰਾਣੀ ਮਸਜਿਦ ਸਾਡੇ ਪਿੰਡ ਦੀ ਹੈ। ਸ਼ਰਮੰਗਾ ਦੀ ਮਸਜਿਦ ਹੈ ਅੱਛਾ ਮਸ਼ਹੂਰ ਹੈ, ਯਾਨੀ ਕਿ ਪੁਰਾਣੇ ਦੇ। ਉਹ ਪਾਣੀ ਦਾ ਲਸ਼ਕਾਰਾ ਵੀ ਲੱਭਦਾ ਪਿਆ ਜੀ। ਤੇ ਬਿਲਕੁਲ ਜੀ ਇਹ ਉਹਨਾਂ ਦੇ ਕੀ ਬਾਤ ਹੈ ਜੀ। ਇਹ ਨਿਜ਼ਾਮਦੀਨ ਚ ਮਰੰਗ ਜਿਹੜਾ ਸੀ ਨਾ ਉਹਦਾ ਵੀ ਜ਼ਿਕਰ ਵਿੱਚ ਕਰਦੇ ਆ। ਹਾਂਜੀ ਹਾਂਜੀ ਅੱਛਾ ਤੇ ਇਹ ਖੂਹੀ ਇਹਨਾਂ ਨੂੰ ਪੂਰੀ ਹੈ ਲੇਕਿਨ ਅੱਜ ਵੀ ਪਾਣੀ ਹੈ। ਹਾਂਜੀ ਪਾਣੀ ਥੱਲੇ ਆਇਆ ਜੀ, ਵਾਹ ਜੀ ਵਾਹ, ਬਿਲਕੁਲ ਖਤਮ ਨਹੀਂ ਹੋਈ ਹੈ, ਠੀਕ ਹੋ ਗਿਆ, ਸਿਰਫ ਛੱਤ ਪਿਆ ਇਹਦਾ। ਛੱਤ ਪਿਆ, ਵਾਹ ਜੀ ਵਾਹ। ਤੇ ਇਹ ਮਸਜਿਦ ਜੀ ਇਹੋ ਜਿਹੜੀ ਪੁਰਾਣੀ ਬਣੀ ਹੈ। ਆਹ ਜੀ ਹੋਏ ਇਹ ਸ਼ੇਖ ਨਿਜ਼ਾਮ ਦੀ ਜਿਹੜਾ ਲਹਿਰ ਦਾ ਮਹੱਲਾ ਹੈ। ਨਿਜ਼ਾਮਦੀਨ ਚ ਮਰੰਗ ਜਿਹੜਾ ਦੱਸਦੇ ਨੇ। ਆਹੋ ਇਹ ਉਹਨਾਂ ਦਾ ਜਿਹੜਾ ਨੰਬਰ ਹੈਗਾ, ਠੀਕ ਹੋ ਗਿਆ। ਇਹ ਜਿੱਥੇ ਬਾਬੇ ਨਹੀਂ ਇਹਦਾ ਦਾ ਸਾਡੇ ਵਾਲੇ ਘਰ ਦੇ ਨਾਲ ਉਹਨਾਂ ਦਾ ਜਿੱਥੇ ਹੁਣ ਬਾਬਾ ਫਰਜ਼ਾਨ ਦੇ ਆਹੋ ਉਹ ਘਰ ਸੀ ਉਹਨਾਂ ਦਾ, ਜਿੱਥੇ ਕਦੀ ਬਾਬਾ ਵਲੀ ਰਹਿੰਦਾ ਸੀ ਆਹ ਉਹ ਘਰ ਸੀ ਉਹਨਾਂ ਦਾ। ਤੇ ਲੋ ਜੀ ਥੋੜਾ ਮਸਜਿਦ ਨੂੰ ਵੇਖ ਲਈ ਥੋੜੀ ਜੀ। ਹਾਂਜੀ ਸੁਭਾਨ, ਆ ਵੇਖੋ ਜੀ ਚਗਾਠ, ਕਿਆ ਬਾਤ, ਪੱਕੀ ਨਿਸ਼ਾਨੀ ਕਿ ਵੇਖੋ ਉਸ ਦੌਰ ਦੀ ਜਿਹੜੀਆਂ ਚਗਾਠਾਂ ਬਣੀਆਂ ਹੁੰਦੀਆਂ ਨੇ ਇਹ ਉਹ ਹੈਗੀ। ਸੁਭਾਨ ਅੱਲਾਹ, ਵਾਹ ਜੀ ਵਾਹ। ਲੋ ਜੀ ਤੇ ਇਹ ਮੇਰਾ ਹੱਲ ਲਿਖਿਆ ਵੀ ਪੁਰਾਣੀ ਹੋਣਾ, ਨਹੀਂ ਨਹੀਂ ਲਿਖਿਆ ਤੇ ਬਾਅਦ ਵਿੱਚ ਬਾਅਦ ਚ ਲਿਖਿਆ, ਲੇਕਿਨ ਇਹ ਨਕਸ਼ਨਗਾਰੀ ਜਿਹੜੀ ਨਾ ਇਹ ਸਾਰੀ ਪੁਰਾਣੀ। ਇਹ ਲਿਖਿਆ ਮੈਂ ਥੱਲੇ ਦੂਸਰੇ ਲਾਲੇ ਨੂੰ ਆ ਗਿਆ। ਅੱਲਾ ਦੇ ਨਵਾਜ਼ ਨਹੀਂ ਲਿਖਿਆ ਜੀ। ਆ ਉੱਤੇ ਉਹਨੇ ਲਿਖਿਆ ਥੱਲੜਾ ਮੈਂ ਲਿਖਿਆ। ਵਾਹ ਜੀ ਵਾਹ, ਸੁਭਾਨ ਅੱਲਾਹ। ਲੋ ਜੀ ਚੱਲੀ ਅੰਦਰ ਅੱਲਾ ਦੇ ਘਰ ਚ। ਲੋ ਜੀ ਇਹ ਮਸਜਿਦ ਵਾਕਈ ਛੋਟੀ ਇੱਟ ਦੀ ਆ, ਦੇਖੋ ਜਨਾਬ ਇੱਥੋਂ ਥੋੜੇ ਜੇ ਰੰਗ ਲੱਥਾ ਲੇਕਿਨ ਤੁਹਾਨੂੰ ਵਿਖਾਣ ਨੇ ਕਿ ਛੋਟੀ ਇੱਟ ਬਣੀ ਹੈ। ਇਹ ਦੇਖੋ ਉਹੀ ਜਿਹੜੀ ਬਜ਼ੁਰਗ ਹੁਣ ਐਗਜ਼ੈਕਟ ਨਹੀਂ ਪਤਾ ਨਹੀਂ ਕਿਦੋਂ ਦੀ ਬਣੀ ਹੈ, ਲੇਕਿਨ ਇਹ ਤਾਂ ਉਹਨਾਂ ਨੂੰ ਪਤਾ। ਆ ਜੀ ਜਿਹੜੇ, ਲੇਕਿਨ ਇਹ ਮਸਜਿਦ ਪਿੰਡ ਝੁਲਕੀ ਤੇ ਝੁਲਕੀ ਘੁੰਮਣਾ ਦੀ ਦੱਸਦੇ ਨੇ। ਝੁਲਕੀ ਘੁੰਮਣਾ ਦੀ, ਠੀਕ ਕਹਿ ਰਹੇ ਬੜਾ ਜੀ। ਚਾਹਦਾ ਇਹ ਦੇਖੋ ਜੀ ਇਹ ਮੇਰਾ ਹਾਲ ਹੈਗਾ ਦੀਵੇ ਰੱਖਣ ਲਈ, ਠੀਕ ਹੈ ਨਾ ਜੀ। ਇਹ ਪਰਲੇ ਵੀ ਇਹ ਵੀ ਸਾਰੇ ਇੱਕ ਇਹ ਵੀ ਦੇਖੋ ਇਹ ਦੀਵੇ ਰੱਖਣ ਵਾਲੀ ਜਗ੍ਹਾ, ਇਹ ਕਿਤਾਬਾਂ ਵਗੈਰਾ ਰੱਖਣ ਵਾਸਤੇ ਕੋਈ ਮੈਂ ਬਣੇ ਨੇ ਪੁਰਾਣੇ ਜਿਹੜੇ ਨੇ। ਕੀ ਬਾਤ ਹੈ। ਇਹ ਜੀ ਉਹ ਜਿਹੜੇ ਹੈਗੇ ਨੇ ਬਾਰੀਆਂ, ਤਾਂ ਕਿ ਵਿੱਚ ਕਿਤਾਬਾਂ ਰੱਖ ਲਓ ਆਪਣੀਆਂ ਤੁਸੀਂ। ਆਲੇ ਇਹਨਾਂ ਨੂੰ ਆਉਂਦੇ ਨੇ। ਆ ਤੇ ਇਹ ਉੱਤੇ ਸਫਾ ਐਕਸਟਰਾ, ਇਹ ਜਿਹੜੇ ਆਲੇ ਨੇ ਹੁਣ ਤੇ ਖੈਰ ਚਲੋ ਬਣ ਗਈਆਂ ਨਵੀਆਂ, ਲੇਕਿਨ ਉਸ ਦੌਰ ਦੀਆਂ ਬਣੀਆਂ ਨੇ। ਤੇ ਇਹ ਜਨਾਬ ਨਕਸ਼ਨਕਾਰੀ ਹੋਈ ਹੈ ਜਿਸ ਤਰ੍ਹਾਂ ਹਵੇਲੀਆਂ ਪੁਰਾਣੀਆਂ ਤੇ ਕਿਲਿਆਂ 'ਚ ਹੁੰਦੀ ਹੁੰਦੀ ਸੀ। ਜੀ ਜੀ ਉਦੋਂ ਜੀ ਇੱਕ ਚੀਜ਼ ਹੈ ਕਿ ਜਿਹੜੀ ਵੀ ਇਮਾਰਤ ਬਣਦੀ ਹੁੰਦੀ ਹੈ ਨਾ ਵਿੱਚ ਇਹ ਨਕਸ਼ਨਕਾਰੀ ਬੜੀ ਕਰ ਦਿੰਦੇ ਸਨ। ਤੇ ਇਹ ਦਰਵਾਜ਼ਾ ਪੱਤੀ ਪੁਰਾਣੀ ਹੈ ਕਿ ਨਵੀਂ ਹੈ? ਪੁਰਾਣੀ ਹੈ ਲੇਕਿਨ ਉਹ ਚੇਂਜ ਕਰਤੀ, ਪਤਲੀ ਕਰ ਦਿੱਤੀ ਉਤੋਂ ਨਾ। ਇਹਦੇ ਆਹੋ ਤੇ ਕੁੰਡੀਆਂ ਨਵੀਆਂ ਲੱਗ ਗਈਆਂ। ਕੁੰਡੀਆਂ ਨਵੀਆਂ ਲੱਗੀਆਂ, ਦੇਖੋ ਨਾ ਨਿਸ਼ਾਨ ਅਜੇ ਵੀ ਆ ਜਾਂ ਪੱਟੇ ਲੱਗੇ ਇਹਨਾਂ ਦੇ ਸਾਰੇ। ਫਿਰ ਉਹ ਨਵੇਂ ਬਣਾ ਉਤੋਂ ਪਤਲਾ ਫਟਾ ਕਰ ਦਿੱਤਾ ਸੀ। ਕਰ ਦਿੱਤਾ। ਪਾਣੀ ਜਣੇ ਪੈਰ ਦੇਣਾ। ਹਾਂਜੀ ਪਾਣੀ ਪੀਤਾ ਜੀ, ਪਾਣੀ ਪੀਤਾ। ਇਹ ਦੇਖੋ ਇਹ ਛੋਟੀਆਂ ਬਾਹਰ ਇੱਟਾਂ, ਭਰੋਂ ਇੱਟਾਂ ਹੱਥ ਦਿੰਦੇ ਆਜੋ ਹੈ ਟੱਬ। ਇਹ ਆ ਦੇਖੋ ਇਹ ਆਹੋ ਜੀ ਆ ਇਧਰ ਇਹ ਵੀ ਹੈਗੇ ਜੀ। ਇਹ ਵੀ ਨੇ, ਇਹ ਪੁਰਾਣੀਆਂ ਇੱਟਾਂ ਨੇ। ਆ ਸਾਹਮਣੇ ਪੁਰਾਣੀਆਂ ਇੱਟਾਂ ਲੱਗੀਆਂ ਜਿਹੜੀਆਂ ਇਹ ਦੇਖੋ ਜੀ। ਇਹ ਟੂਟੀਆਂ ਹੁੰਦੀਆਂ ਨੇ ਕਦੀ ਵੱਜਦੀਆਂ ਇੱਥੇ। ਅੱਛਾ ਵੁਜ਼ੂ ਕਰਨ ਵਾਲਾ ਇੱਥੇ ਕੰਮ ਕਰਨ ਵਾਸਤੇ ਪਹਿਲੇ ਇਹ ਟੂਟੀਆਂ ਚੱਲ ਜਾਈ। ਇੱਧਰ ਹੁੰਦੀਆਂ ਸਨ। ਹਾਂਜੀ ਇਹ ਜਿਹੜਾ ਸਾਰੇ ਟੂਟੀਆਂ ਦੀ। ਤੇ ਖੂਹੀ ਨਾਲ ਪਾਣੀ ਆਉਂਦਾ ਹੁੰਦਾ ਸੀ ਇਧਰੋਂ ਵਿੱਚੋਂ ਦੀ। ਖੂਹੀ ਦਾ ਇੱਥੇ ਮਾਮ ਹੁੰਦੇ ਸਨ। ਅੱਛਾ ਅੱਛਾ ਅੱਛਾ। ਹਾਂਜੀ ਤੇ ਇਹ ਸਭ ਕੁਝ ਪੁਰਾਣਾ ਹੀ ਮਤਲਬ। ਸਾਰਾ ਬਣਾ ਬਣਿਆ ਹੈ ਜਦ ਸਾਰੇ ਮਨਾਰ ਨੇ ਇਹ ਮਿਸਤਰੀ ਬਸ਼ੀਰ ਦਾ ਵੀ ਨਾਂ ਲੈਂਦੇ ਨੇ। ਹਾਂਜੀ ਉਹਦਾ ਵਿੱਚ ਜਿੰਨੇ ਮਸਜਿਦ ਬਣਾਈ ਹੈ। ਅੱਛਾ ਅੱਛਾ ਅੱਛਾ, ਇਹ ਹੋਰ ਹੈ ਬੰਦਾ। ਇਹ ਉਹਨੇ ਜਿਹੜੇ ਨੇ ਅਮਰਾਬ ਮਿਸਤਰੀ ਬਣਾਏ ਨੇ। ਹਾਂਜੀ ਠੀਕ ਹੋ ਗਿਆ, ਆਹੋ ਠੀਕ ਹੋ ਗਿਆ। ਹੱਥਾਂ ਦੇ ਬਣੇ ਨੇ ਮਨਾਰ ਇਹ। ਕੀ ਬਾਤ ਹੈ ਜੀ। ਸ਼ਾਕਾਜ ਪੁਰਾਣਾ ਇਹ ਜਨਾਬ ਤਰੀਹੀ ਪੁਰਾਣੀ ਮਸਜਿਦ ਪਿੰਡ ਝੁਲਕੀ ਦੇ ਵਿੱਚ, ਜਿੱਥੇ ਜਿਹੜਾ ਬਾਬਾ ਅਮਰ ਸਿੰਘ ਹੈ ਉਹਨਾਂ ਨੇ ਦੱਸਿਆ ਕਿ ਅਸੀਂ ਕੁਛ ਆਹੋ ਅਮਰ ਸਿੰਘ ਅਸੀਂ ਕੁਛ ਅਰਸਾ ਇਸ ਮਸਜਿਦ 'ਚ ਵੀ ਜਾਂਦੇ ਰਹੇ ਹਾਂ ਜਦੋਂ ਮਹੀਨਾ ਇੱਥੇ ਰਹੇ ਨਾ। ਅੱਛਾ ਤੇ ਆਂਦੇ ਨੇ ਅਸੀਂ ਫਿਰ ਜਿਸ ਤਰ੍ਹਾਂ ਮੁਸਲਮਾਨ ਵੀ ਹੋ ਜਾਂਦੇ ਵਾਲ ਸ਼ਾਲ ਕਟਾ ਲੈ ਕੇ ਸਾਨੂੰ ਆਖੇ ਕੋਈ ਨਾ ਜੱਥਾ, ਤੇ ਹਾਂ ਫਿਰ ਮਸਜਿਦ ਵੀ ਕਦੀ ਆਣਾ ਕਰਨਾ ਤੇ ਪੜ੍ਹਨਾ ਵੀ ਕਰਨਾ। ਇੱਥੇ ਇੱਕ ਮੌਲਵੀ ਸਾਹਿਬ ਹੁੰਦੇ ਨੇ ਜਿਹੜੇ ਡੇਰੇ ਵਾਲਿਆਂ ਦਾ ਨਾਮ ਹੈ ਉਹਨਾਂ ਦੇ ਕੀ ਨਾਮ ਸੀ ਇਹਨਾਂ ਦਾ? ਸਰਫਰਾਜ਼ ਅਸਗਰ ਸ਼ਾਹ ਸਾਹਿਬ। ਅਸਗਰ ਸ਼ਾਹ ਸਾਹਿਬ ਕਹਿੰਦੇ ਨੇ ਮੈਨੂੰ ਉਹਨਾਂ ਯਾਦ ਨਹੀਂ। ਉਹਨਾਂ ਕੋਈ ਪੜੀ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਨਾਂ ਨਹੀਂ ਮੈਨੂੰ ਤਾਂ ਯਾਦ ਹੈ ਨਾ। ਤੁਹਾਨੂੰ ਯਾਦ ਹੈ ਆਹੋ। ਕਿਉਂਕਿ ਅਸੀਂ ਤੇ ਇੱਥੇ ਅਸਗਰ ਸ਼ਾਹ ਸਾਹਿਬ ਪੀਰ ਸਫਦਰ ਸ਼ਾਹ ਸਾਹਿਬ ਦੇ ਵਾਲਦ ਤੇ ਉਹ ਇੱਥੇ ਨੇ ਕਿ ਚਲੇ ਗਏ ਨੇ ਉਹਨਾਂ ਦੇ ਜੇ ਗੋਰਾ ਦੇ ਬਹੁਤ ਹੋ ਗਏ ਨਹੀਂ ਅਗੋਰ ਜਿਹੜੀ ਮੈਂ ਇੱਥੇ ਹੀ ਨੇ ਉਹ ਪਿੰਡ 'ਚ ਹੀ ਨੇ। ਠੀਕ ਹੈ ਸਹੀ ਡੇਰਾ ਨੂੰ ਆਖ ਡੇਰਾ ਮਸ਼ਹੂਰ ਹੁੰਦਾ ਸੀ ਇਹ। ਆ ਸਹੀ। ਡੇਰਾ ਡੇਰਾ ਡੇਰੇ ਵਾਲੇ ਵਾਲੇ। ਡੇਰੇ ਆਹੋ ਆਹੋ ਇਹ ਜਾਂਦੇ ਸਨ ਡੇਰੇ ਵਾਲੇ। ਡੇਰੇ ਵਾਲਿਆਂ ਦਾ। ਠੀਕ ਹੈ ਠੀਕ ਹੈ ਠੀਕ ਹੈ, ਕੀ ਬਾਤ ਹੈ ਜੀ। ਅੱਛਾ ਚਾਚਾ ਜੀ ਤੁਹਾਡਾ ਕੀ ਨਾਮ ਹੈ ਜੀ? ਕਾਰੀ ਸਲਾਮਤ ਅਲੀ ਵਾਲਾ ਸਾਹਿਬ ਦਾ ਨਾਮ? ਮੁਹੰਮਦ ਬਸ਼ੀਰ ਤੇ ਇਹ ਪਿੰਡ ਕਿਹੜਾ ਹੈ? ਚੁਲਕੀ ਸ਼ਰੀਫ। ਚਾਚਾ ਜੀ ਤੁਹਾਡਾ ਕੀ ਨਾਮ ਹੈ? ਅਲੀ ਮੁਹੰਮਦ ਵਾਲਾ ਸਾਹਿਬ ਜ਼ਫਰਦੀਨ। ਅੱਛਾ ਥੋੜਾ ਜਿਹਾ ਦੱਸੋ ਕਿ ਇਹ ਪਿੰਡ ਝੁਲਕੀ ਜਿਹੜਾ ਹੈ ਇੱਥੇ
ਬਜ਼ੁਰਗ ਜਿਹੜੇ ਦੱਸਦੇ ਨੇ ਨੰਬਰਦਾਰ ਹੁੰਦੇ ਸਨ ਬੁੱਢਾ ਸਿੰਘ ਹੋਰੀ, ਸਰਦਾਰ ਬੁੱਢਾ ਸਿੰਘ ਜੀ ਜੀ। ਸੁਣਿਆ ਉਹਨਾਂ ਦੇ ਬਾਰੇ ਚ ਤੇ ਕੀ ਸੁਣਿਆ? ਅਸੀਂ ਜੀ ਉਹਨਾਂ ਦੇ ਬਾਰੇ ਸੁਣਿਆ, ਸਾਡੇ ਘਰ ਵੀ ਉਹ ਆਉਂਦੇ, ਉਹਨਾਂ ਦੇ ਅੱਗੋਂ ਪੋਤਰੇ ਆਏ ਨੇ। ਸਾਡੇ ਦਾਦਾ ਜੀ ਨਾਲ ਉਹਨਾਂ ਦਾ ਬੜੇ ਅੱਛੇ ਤਲਕ ਸਨ। ਉਹਨਾਂ ਨੇ ਸਾਡੇ ਦਾਦਾ ਜੀ ਨੂੰ ਅਲੀਆਬਾਦ ਤੋਂ ਨਰਵਾਲ ਦੇ ਕੋਲ ਪਿੰਡ ਹੈ, ਉੱਥੋਂ ਲੈ ਕੇ ਆਏ ਸਨ ਇੱਥੇ। ਦਾਦਾ ਜੀ ਦਾ ਨਾਂ ਕੀ ਸੀ? ਮੁਹੰਮਦ ਬੂਟਾ, ਉਹਨਾਂ ਨੂੰ ਲੈ ਕੇ ਆਏ ਸਨ ਤੇ ਔਰ ਉਹਨਾਂ ਦੇ ਨਾਲ ਉਹਨਾਂ ਦਾ ਬੜਾ ਅੱਛਾ ਵਾਸਤਾ ਰਿਹਾ। ਫਿਰ ਪਾਕਿਸਤਾਨ ਬਣਨ ਤੋਂ ਬਾਅਦ ਉਹ ਸਾਡੇ ਦਾ ਘਰ 3 ਦਫਾ ਆਏ ਨੇ। ਉਹਨਾਂ ਦੇ ਪੋਤਰੇ ਜਿਹੜੇ ਨੇ ਝੁਲਕੀ? ਜੀ ਝੁਲਕੀ ਸਾਡੇ ਘਰ 'ਚ ਆਏ ਨੇ ਤੇ ਉਹਨਾਂ ਦੀ ਫੈਮਿਲੀ ਸਾਰੀ ਸਾਡੇ ਘਰ ਆਉਂਦੀ ਰਹੀ। ਆ ਕੇ ਉਹਨਾਂ ਨੇ ਸਾਨੂੰ ਦੱਸਦੇ ਰਹੇ ਨੇ ਕਿ ਸਾਡੇ ਦਾਦਾ ਜੀ ਨੇ ਤੁਹਾਨੂੰ ਤੁਹਾਡੇ ਦਾਦਾ ਜੀ ਨੂੰ ਜਿਹੜੇ ਉਹਨਾਂ ਨੂੰ ਜ਼ਮੀਨ ਵੀ ਦਿੱਤੀ, ਲੇਕਿਨ ਅਸੀਂ ਉਹ ਜ਼ਮੀਨ ਵਾਹੀ ਨਹੀਂ ਹੈ, ਸਾਡੇ ਕੋਲ ਨਹੀਂ ਹੈ ਜ਼ਮੀਨ। ਉਹ ਪਤਾ ਨਹੀਂ ਕਿਹਦੇ ਕੋਲੇ, ਉਹ ਸਾਨੂੰ ਇਸ ਚੀਜ਼ ਦਾ ਇਲਮ ਨਹੀਂ। ਲੇਕਿਨ ਉਹਨਾਂ ਦੇ ਕਾਗਜ਼ਾਂ ਕਿ ਉਹਨਾਂ ਦੇ ਕਾਗਜ਼ 35 ਕਿੱਲੇ ਪੈਲੀ ਉਹਨਾਂ ਸਾਨੂੰ ਦਿੱਤੀ ਹੈ ਉਹਨਾਂ ਨੇ। ਠੀਕ ਹੈ, ਲੇਕਿਨ ਅਸੀਂ ਨਹੀਂ ਵਾਹੀ। ਉਹ ਕਹਿੰਦੇ ਸਾਨੂੰ ਹੁਣ ਜਦੋਂ ਆਵਾਂਗੇ ਫਿਰ ਤੁਹਾਡਾ ਕੋਈ ਜ਼ਮੀਨ ਦਾ ਕੋਈ ਕਰਾਂਗੇ, ਅਸੀਂ ਹੱਲ ਕਰਕੇ ਜਾ। ਹੱਲ ਕਰਕੇ ਜਾਵਾਂਗੇ। ਤੇ ਜਦੋਂ ਆਏ ਕੀ ਗੱਲਾਂ ਕਰਦੇ ਨੇ ਪੁਰਾਣੀਆਂ, ਪੁੱਛਦੇ ਨੇ ਤੁਹਾਨੂੰ ਬਜ਼ੁਰਗਾਂ ਦੀਆਂ? ਪੁਰਾਣੀਆਂ ਉਹਨਾਂ ਨੇ ਇਹ ਪੁੱਛਿਆ ਕਿ ਸਾਡੇ ਖੂਹ ਸਨ ਇੱਥੇ, ਇੱਕ ਨਵਾਂ ਖੂਹ ਹੈ, ਇੱਕ ਪਰਾਂ ਉਹ ਲੁੰਡਿਆਂ ਵਾਲਾ ਖੂਹ ਹੈ, ਇੱਕ ਡੱਲ ਖੂਹ ਹੈ। ਇਹ 3 ਖੂਹ ਉਹਨਾਂ ਦੀ ਜ਼ਮੀਨ ਦੇ ਵਿੱਚ ਆਉਂਦੇ ਸਨ, ਜਿਹੜੇ ਇੱਥੋਂ ਲੈ ਕੇ ਗਏ ਨੇ। ਉਹ ਯਾਨੀ 3 ਖੂਹਾਂ ਦੀ ਉਹਨਾਂ ਦੀ ਜ਼ਮੀਨ ਸੀ, ਉਹਦੇ ਵਿੱਚ ਉਹ ਰਹਿੰਦੇ ਸਨ। ਉਹ ਉਹਨਾਂ ਦੀ ਜਿਹੜੀ ਜ਼ਮੀਨ ਮੰਨਦੇ ਸਨ। ਆਹੋ, ਇਹ 3 ਖੂਹਾਂ ਦਾ ਨਾਂ ਲੈਂਦੇ ਨੇ, ਇੱਕ ਡੱਲ ਖੂਹ, ਇੱਕ ਲੁੰਡਿਆਂ ਵਾਲਾ ਖੂਹ ਹੈ, ਇੱਕ ਨਵਾਂ ਖੂਹ ਹੈ। ਅੱਛਾ ਚਾਚਾ, ਤੁਸੀਂ ਦੱਸੋ ਕਿ ਤੁਸੀਂ ਜਿਹੜਾ ਬਜ਼ੁਰਗਾਂ ਕੋ ਸੁਣਿਆ, ਇਹਨਾਂ ਦੀ ਕਿੰਨੀ ਕੁ ਪੈਲੀ ਹੁੰਦੀ ਸੀ ਇੱਥੇ? ਪਹਿਲੀ ਜਿਹੜੀ ਦੱਸਦੇ ਨੇ ਮਾਲਕ ਜਿਹੜੇ ਨੇ ਇਹ ਹਿਸਾਬ ਦੇ 2 ਇਹ ਹੁੰਦੇ ਹਨ। ਸਿੱਖਾਂ ਦੇ ਘਰ 2 ਕੋਈ 1100 ਕਮਾ ਦਾ ਰਕਬਾ, ਜਿਹਦੇ ਚੋਂ 300-400 ਇਹਨਾਂ ਦਾ, ਕੋਈ 400 ਦੂਜਿਆਂ ਦਾ, ਕੋਈ ਉਹ ਦੂਜਿਆਂ ਦਾ, ਕੋਈ 100 ਹੋਣਾ। ਵਾਹ ਜੀ ਵਾਹ। ਤੇ ਜਦੋਂ ਅਸੀਂ ਆਏ ਤੇ ਉਦੋਂ ਤੇ ਬਸ ਗੱਲ ਹੀ ਕੋਈ ਨਹੀਂ ਹਾਂ ਸੁਣੀ ਉਹਨਾਂ ਦੀ ਕੋਈ। ਇਹ ਬਾਅਦ 'ਚ ਇਹ ਆਏ ਨੇ ਤੇ ਫੇਰ ਸੁਣੀ ਸੁਣਾਈ, ਫੇਰ ਪਤਾ ਲੱਗਾ ਫੇਰ ਪਤਾ ਕਿ ਬੜੇ ਲੰਬੜਦਾਰ ਸਨ ਵੱਡੇ। ਠੀਕ ਹੋ ਗਿਆ। ਅੱਛਾ ਸੁਖੀ ਸਾਹਿਬ, ਥੋੜਾ ਜਿਹਾ ਦੱਸੋ ਕਿ ਤੁਹਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸਪੈਸ਼ਲ ਲੈ ਕੇ ਆਏ ਸਨ ਇੱਥੇ, ਸਰਦਾਰ ਬੁੱਢਾ ਸਿੰਘ ਦਾ ਜਿਹੜੇ ਹੈਗੇ ਹਾਂਜੀ, ਉਹਨਾਂ ਅਸੀਂ ਇਹ ਸੁਣਿਆ ਕਿ ਸਾਡੇ ਜਿਹੜਾ ਬਾਈ ਪਿੰਡ ਸਾਡਾ ਅਲੀਆਬਾਦ ਹੈ, ਜੱਸੜ ਕੋ, ਜੱਸੜ ਦੇ ਕੋਲ, ਉੱਥੋਂ ਸਾਡੇ ਬਜ਼ੁਰਗਾਂ ਨੂੰ ਲੈ ਕੇ ਆਏ ਨੇ ਇੱਥੇ ਪਿੰਡ ਵਿੱਚ। ਪਾਕਿਸਤਾਨ ਬਣਨ ਤੋਂ ਪਹਿਲਾਂ। ਪਾਕਿਸਤਾਨ ਬਣਨ ਤੋਂ ਪਹਿਲੇ। ਉਸ ਤੋਂ ਬਾਅਦ ਫਿਰ ਇਹ ਉਹਨਾਂ ਦੇ ਨਾਲ ਉਹਨਾਂ ਦਾ ਵਾਸਤਾ ਰਿਹਾ। ਸਾਡੇ ਦਾਦਾ ਜੀ ਵਫਾਤ ਪਾ ਗਏ, ਉਹ ਚਲੇ ਗਏ ਇੰਡੀਆ ਦੇ ਵਿੱਚ। ਤੇ ਫਿਰ ਬਾਅਦ ਚ ਸਾਡੇ 3 ਦਫਾ ਸਾਡੇ ਘਰ ਆਏ ਨੇ। ਉਹਨਾਂ ਦੀ ਫੈਮਿਲੀ ਸਾਰੀ ਸਾਡੇ ਘਰ ਵਿੱਚ ਆਈ ਉਹਨਾਂ ਨੇ। ਤੇ ਉਹਨਾਂ ਨੇ ਦੱਸਿਆ ਸਾਨੂੰ ਆ ਕੇ ਕਿ ਤੁਹਾਡੇ ਦਾਦਾ ਜੀ ਦੇ ਨਾਲ ਮਸਰੋਤੋਂ ਬੁੱਢਾ ਸਿੰਘ ਜਿਹੜੇ ਸਨ ਉਹ ਲੈ ਕੇ ਆਏ ਸਨ ਇੱਥੇ। ਉਹਨਾਂ ਨੇ ਤੁਹਾਨੂੰ ਇੱਥੇ ਪਿਛਲਾ ਪਿੰਡੋਂ ਇੱਥੇ ਅਲੀਆਬਾਦ ਚੋਂ। ਇੱਥੇ ਕਿੰਨੇ ਕੁ ਘਰ ਹੁੰਦੇ ਹਨ ਸਿੱਖਾਂ ਦੇ, ਕੀ ਦੱਸਦੇ ਨੇ ਬਜ਼ੁਰਗ? ਉਹ ਕਹਿੰਦੇ ਨੇ ਮੁਸਲਮਾਨਾਂ ਦੇ ਘਰ ਜ਼ਿਆਦਾ ਸਨ ਇੱਥੇ। ਬਰਾਦਰੀਆਂ ਸਨ 2-3, ਇੱਕ ਜੋਗੀ ਬਰਾਦਰੀ ਸੀ, ਘੁਮਿਆਰ ਬਰਾਦਰੀ ਸੀ। ਠੀਕ ਹੈ। ਗੁੱਜਰ ਤੇ ਪਾਕਿਸਤਾਨ ਬਣਨ ਤੋਂ ਬਾਅਦ ਇੱਥੇ ਆਏ ਨੇ। ਸਾਈ ਬੁਲਾ ਦੇ ਈਸਾਈ ਸਨ, 2 ਠੱਠੀਆਂ ਸਨ ਇੱਥੇ, ਲੇਕਿਨ ਉਹ ਵੀ ਚਲੇ ਗਏ ਨੇ ਇੱਥੋਂ ਪਿੰਡੋਂ। ਜੋਗੀ ਵੀ ਚਲੇ ਗਏ। ਘੁਮਿਆਰ ਹੈ ਨੇ ਜੇ ਸਾਡੇ ਪਿੰਡ ਦੇ ਵਿੱਚ, ਉਹ ਬਾਬਾ ਸੇਠ ਨੂਰ ਉਹਨਾਂ ਦਾ ਨਾਂ ਲੈਂਦੇ ਹੁੰਦੇ ਸਨ। ਉਹ ਸਾਡੇ ਉਹਨਾਂ ਦੇ ਨਾਲ ਉਹਨਾਂ ਦਾ ਯਾਨੀ ਕਿ ਖੱਚਰਾਂ ਤੇ ਉਹਨਾਂ ਦੇ ਉਹ ਦਾਣੇ ਢੋਂਦੇ ਹੁੰਦੇ ਸਨ ਪੁਰਾਣੇ ਵਕਤ ਦੇ ਵਿੱਚ। ਵਾਹ ਜੀ ਵਾਹ। ਉਹ ਵੀ ਮੇਰਾ ਫੌਤ ਹੋ ਗਏ ਨਾ ਹਾਂਜੀ, ਬਜ਼ੁਰਗ। ਫੌਤ ਹੋ ਗਏ। ਤੇ ਹੁਣ ਜਿਹੜਾ ਹੈਗਾ ਇੱਥੇ ਖੂਹ ਸ਼ੂ ਤੇ ਕੋਈ ਨਹੀਂ ਚੱਲਦਾ ਹੋਣਾ? ਨਹੀਂ, ਖੂਹ ਸਾਰੇ ਬੰਦ ਹੋ ਗਏ ਨੇ, ਬਿਲਕੁਲ ਕੋਈ ਖੂਹ ਨਹੀਂ। ਇਹ ਸਾਡੇ ਆ ਨਾਲ ਖੂਹ ਹੈ, ਨਵਾਂ ਖੂਹ, ਉਹਨੂੰ ਹੁਣ ਅਸੀਂ ਪੱਡਿਆਂ ਦਾ ਖੂਹ ਆਖਦੇ ਹਾਂ। ਉੱਥੇ ਪਹਿਲੇ ਹਾਂ ਵੇਖੇ ਨੇ ਖੂਹ ਚੱਲਦੇ, ਲੇਕਿਨ ਹੁਣ ਉਹ ਵੀ ਖਤਮ ਹੋ ਗਏ ਨੇ ਸਾਰੇ। ਤੇ ਚਾਚੇ ਤੂੰ ਅੱਗੇ ਤੁਸੀਂ ਦੱਸ ਦਿਓ ਕਿ ਖੂਹ ਹੀ ਜਿਹੜਾ, ਉਹ ਕਿਹੜਾ ਖੂਹ ਸੀ ਜਿਹੜਾ ਹਲੇ ਬਣਿਆ ਹੀ ਸੀ ਤੇ ਵੰਡ ਹੋ ਗਈ? ਉਹ ਡੱਲ ਵਾਲਾ ਖੂਹ ਦੇ ਦੱਸਦੇ ਪਏ ਤੇ ਉਹ ਨਾ ਬੁੱਢੇ ਸਿੰਘ ਦਾ ਸੀ। ਅੱਛਾ। ਤੇ ਉਹ ਬਣਿਆ ਤਿਆਰ ਹੋਇਆ, ਹਾਲੇ ਉੱਤੇ ਕਿਹੜਾ ਸਮਾਨ ਉਹ ਨਹੀਂ ਪਾਇਆ। ਉਹਦੀਆਂ ਸ਼ੁੱਧੀਆਂ ਬਣਾਈਆਂ ਨੇ, ਖੂਹ ਤਿਆਰ ਹੋਇਆ ਤੇ ਉਹ ਜਿਹੜਾ ਰੌਲਾ ਪੈ ਗਿਆ ਉੱਥੇ ਹੀ ਬੰਦ ਹੋ ਗਏ। ਤੇ ਤੂੰ ਹਾਂ ਫਿਰ ਉਹ ਚਲਾਇਆ ਉਸ ਤੋਂ ਬਾਅਦ ਕਿ ਨਹੀਂ? ਨਾ ਨਾ ਕਿਸੇ ਨੇ ਨਹੀਂ ਚਲਾਇਆ, ਬਸ ਖਤਮ ਹੋ ਗਿਆ। ਖਤਮ। ਤੇ ਕੋਈ ਨਿਸ਼ਾਨ ਹੈ ਉਹਦਾ ਕਿ ਨਹੀਂ? ਆਹ ਨਿਸ਼ਾਨ ਹੈ ਹਾਲੇ, ਡਲ ਛਲ? ਆਹ ਡੱਲ। ਅੱਛਾ ਅੱਛਾ, ਸਹੀ ਹੈ। ਤੁਸੀਂ ਆਏ ਹੋ ਇੱਥੇ ਉਧਰੋਂ ਜੰਮੂ ਤੋਂ, ਤੇ ਕੀ ਉਦੋਂ ਪੱਕਾ ਹੀ ਸਾਰਾ? ਨਹੀਂ ਨਹੀਂ, ਕੱਚਾ ਹੀ ਸਾਰਾ ਹੀ। 3-4 ਘਰ ਹਨ ਸਿਰਫ ਸਿੱਖਾਂ ਦੇ ਜਿਹੜੇ ਪੱਕੇ, ਦੂਜੇ ਕੱਚੇ। ਠੱਠੀ ਵੀ ਕੱਚੀ ਸੀ, ਜੋਗੀਆਂ ਦੇ ਵੀ ਕੱਚੇ ਹਨ, ਘੁਮਿਆਰਾਂ ਦੇ ਵੀ ਕੱਚੇ ਹਨ। ਕੋਈ ਪੱਕਾ ਨਹੀਂ, ਸਿਰਫ ਉਹਨਾਂ ਦੇ ਪੱਕੇ ਘਰ ਹਨ, ਤੇ ਸਰਦਾਰਾਂ ਦੇ ਜਿਹੜੇ ਲੰਬੜਾਂ ਦੇ? ਲੰਬੜਾਂ ਦੇ, ਠੀਕ ਹੈ। ਹੋਰ ਕੋਈ ਨਹੀਂ। ਤੇ ਉਹ ਫਿਰ ਹੁਣ ਤੇ ਕੋਈ ਨਹੀਂ ਪਿੰਡ 'ਚ ਕੋਈ ਪੁਰਾਣਾ ਘਰ? ਪੁਰਾਣਾ ਘਰ ਕੋਈ ਨਹੀਂ ਰਿਹਾ, ਢਾਹ ਟੂ ਛੜੇ ਲੋਕਾਂ? ਢਾਹ ਹੋਈ ਹੈ। ਸਹੀ ਹੈ। ਤੂੰ ਹਾਂ ਤੇ ਵੇਖੇ ਹੁੰਦੇ ਆਪਣਾ, ਤੁਸੀਂ ਵੀ ਵੇਖੇ ਹੋਣੇ ਨੇ ਆਪਣੀ ਹੋਸ਼ ਦੇ ਵਿੱਚ ਕਿ ਨਹੀਂ ਕੋਈ ਪੁਰਾਣੇ ਘਰ? ਪੁਰਾਣੇ ਘਰ ਅਸਾਂ ਬਸ ਇੱਕ ਹੀ ਵੇਖਿਆ, ਉਹ ਵੀ ਆ 5 ਸਾਲ ਹੋਏ ਨੇ ਢਾਇਆ ਇਹਨਾਂ ਨੇ, ਬਜ਼ੁਰਗਾਂ ਨੇ। ਠੀਕ ਹੈ। ਹਾਂਜੀ, ਉਹਨਾਂ ਨੇ ਉਸ ਤੋਂ ਬਾਅਦ ਪਹਿਲੇ ਉਹ ਅਸੀਂ ਵੇਖਿਆ ਘਰ। ਉਹ ਕਿਹਦਾ ਸੀ? ਉਹ ਸਿੱਖਾਂ ਦਾ ਘਰ ਸੀ, ਲੇਕਿਨ ਜਿਹਦੇ ਵਿੱਚ ਰਿਹਾਇਸ਼ ਜਿਹਨਾਂ ਦੀ ਉਹ ਬਾਬੇ ਹੋਰਾਂ ਦੀ, ਬਾਬਾ ਦਸਤਾਰ ਸਾਹਿਬ, ਉਹਨਾਂ ਦੀ ਘਰ ਰਿਹਾਇਸ਼ ਸੀ ਉਹਦੇ ਵਿੱਚ। ਅੱਛਾ, ਸਹੀ ਹੋ ਗਿਆ। ਤੇ ਇਹ ਜਿਹੜਾ ਹੁਣ ਪਿੰਡ ਅੱਗੇ ਨਾਲ ਵਧਿਆ ਜਾਂ ਘਟਿਆ? ਨਹੀਂ, ਪਿੰਡ ਤੇ ਮਾਸ਼ਾਅੱਲਾ ਬੜਾ ਵਧੀਆ ਜੱਗੇ ਨਾਲ। ਵਾਹ ਜੀ ਵਾਹ। ਵੈਸੇ ਬਰਾਦਰੀਆਂ ਸਾਡੇ ਪਿੰਡੋਂ ਈਸਾਈ ਵੀ ਤੁਰ ਗਏ ਨੇ, ਜੋਗੀ ਵੀ ਚਲੇ ਗਏ ਨੇ ਜ਼ਿਆਦਾ, ਤੇ ਲੇਕਿਨ ਘਰ ਪਿੰਡ ਅੱਗੇ ਨਾਲ ਵੱਡਾ ਹੋਇਆ। ਉਹਦੇ ਜਾਣ ਦੇ ਬਾਵਜੂਦ ਵੀ ਪਿੰਡ ਅੱਗੇ ਨਾਲ ਜ਼ਿਆਦਾ ਹੈ। ਅੱਛਾ। ਤੇ ਆ ਜਿਹੜੇ ਸਨ ਸਰਦਾਰ ਅਮਰ ਸਿੰਘ ਹੋਰੀ, ਜਿਨ੍ਹਾਂ ਨੇ ਉੱਥੇ ਵੀਡੀਓ ਬਣਾਈ ਕਿ ਜੀ ਆਪਣੇ ਪਿੰਡ ਦੀਆਂ ਬੜੀਆਂ ਯਾਦਾਂ ਸ਼ੇਅਰ ਕੀਤੀਆਂ ਜੀ, ਬੜਾ ਸਾਡਾ ਪਿੰਡ ਹੁੰਦਾ ਸੀ,
ਤੇ ਬੁੱਢਾ ਸਿੰਘ ਦੇ ਪੋਤਰੇ ਨੇ। ਨਹੀਂ ਇਹ ਉਹਨਾਂ ਦੇ ਬੇਟੇ ਨੇ ਤੇ ਅੱਗੋਂ ਇਹਨਾਂ ਦੇ ਪੋਤਰੇ ਇੱਥੇ ਆਏ ਸਨ। ਪੋਤਰੇ ਇਹਨਾਂ ਦੇ ਇੱਥੇ ਆਏ ਸੀ। ਆਹੋ ਪੋਤਰੇ ਆਏ ਸਨ। ਹਾਂਜੀ ਹਾਂਜੀ ਠੀਕ ਹੋ ਗਿਆ। ਜੀ। ਤੇ ਇਹਦੇ ਬਾਰੇ ਚ ਬਜ਼ੁਰਗ ਗੱਲਾਂ ਕਰਦੇ ਹੁੰਦੇ ਸਨ ਕੋਈ ਇਹਨਾਂ ਇਸ ਖਾਨਦਾਨ ਦੇ ਬਾਰੇ ਚ? ਹਾਂਜੀ ਸਾਡੇ ਵਾਲਾ ਸਾਹਿਬ ਜਦੋਂ ਵੀ ਕਿਤੇ ਬਹਿੰਦੇ ਸਨ ਤਾਂ ਦੱਸਦੇ ਨੇ ਵੀ ਸਾਨੂੰ ਇਹ ਪਿੰਡੋਂ ਲੈ ਕੇ ਆਏ ਨੇ ਅਲੀਆਬਾਦ ਤੋਂ ਤੁਹਾਡੇ ਦਾਦਾ ਜੀ ਨੂੰ, ਤੇ ਇਹਨਾਂ ਦੀ ਬਦੌਲਤ ਅਸੀਂ ਇਸ ਪਿੰਡ ਆਏ ਸਾਂ। ਇਹਨਾਂ ਦੇ ਇਸ ਪਿੰਡ ਮੋਚੀ ਕੋ ਨਹੀਂ ਕੋਈ ਵੀ। ਅੱਛਾ। ਉਹਨਾਂ ਨੇ ਸਾਨੂੰ ਉੱਥੋਂ ਬਤੌਰੇ ਮੋਚੀ ਯਾਨੀ ਕਿ ਸਾਡੀ ਜ਼ਾਤ ਮੋਚੀ ਹੈ ਜੀ, ਆਹੋ। ਤੇ ਉਹਨਾਂ ਨੇ ਸਾਨੂੰ ਲਿਆਂਦਾ ਸੀ ਇਸ ਪਿੰਡ ਦੇ ਵਿੱਚ। ਤੇ ਕੋਈ ਆਪਣਾ ਤੁਹਾਡਾ ਚੰਗਾ ਸਲੂਕ ਹਾਂਜੀ ਸਾਡੇ ਦੇਣ ਲੈਣ ਦਾ? ਹਾਂਜੀ ਦੇਣ ਲੈਣ ਦਾ। ਫਿਰ ਦੇਖੋ ਨਾ ਉਹਨਾਂ ਨੇ ਕਿਹਾ ਕਿ ਤੁਹਾਨੂੰ 35 ਕਿਲੇ ਪੈਲੀ ਦਿੱਤੀ ਹੈ, ਲੇਕਿਨ ਅਸੀਂ ਉਹ ਵਾਹੀ ਨਹੀਂ ਹੈ, ਸਾਨੂੰ ਪਤਾ ਨਹੀਂ ਨਾ ਸਾਡੇ ਵਾਲਾ ਸਾਹਿਬ ਨੇ ਵਾਹੀ, ਲੇਕਿਨ ਉਹਨਾਂ ਇੱਥੇ ਆਇਆ ਸਾਨੂੰ ਦੱਸਿਆ ਬਕਾਇਦਾ ਕਿ ਸਾਡੇ 35 ਕਿਲੇ ਜਿਹੜੀ ਉਹ ਬੂਟਾ ਜਿਹੜਾ ਤੁਹਾਡਾ ਦਾਦਾ ਸੀ ਉਹਦੇ ਨਾਲ ਲਾਈ ਹੈ। ਤੇ ਹੁਣ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਆਵਾਂਗੇ ਤੁਹਾਨੂੰ ਦੱਸਾਂਗੇ ਅਸੀਂ ਜ਼ਰੂਰ ਕਿ ਤੁਹਾਡੀ ਪੈਲੀ ਜਿਹੜੀ ਉਹ ਕਿਹੜੀ ਜਗ੍ਹਾ ਤੇ। ਤੇ ਇਹਨਾਂ ਦਾ ਘਰ ਕਿੱਥੇ ਹੁੰਦਾ ਸੀ? ਇਹਨਾਂ ਦਾ ਘਰ ਬਿਲਕੁਲ ਆ ਕਰੀਬ ਇੱਥੇ ਸਾਡੇ ਘਰ ਦੇ ਅਗਲੇ ਸਾਈਡ ਇਹਨਾਂ ਦਾ ਘਰ ਸੀ। ਇਹਦਾ ਮੈਂ ਤੁਹਾਨੂੰ ਦੱਸਿਆ ਘਰ ਹੁੰਦਾ ਸੀ। ਅੱਛਾ ਅੱਛਾ। ਹਾਂਜੀ ਇੱਥੇ ਇਹਨਾਂ ਦਾ ਘਰ ਹੁੰਦਾ ਸੀ ਪੱਕਾ, ਮਤਲਬ ਉਦੋਂ? ਹਾਂਜੀ ਹਾਂਜੀ ਪੱਕਾ ਘਰ ਹੁੰਦਾ ਸੀ। ਸਹੀ। ਤੇ ਉੱਥੇ ਹੁਣ ਕੌਣ ਫੈਮਿਲੀ ਰਹਿ ਰਹੀ ਹੈ? ਉੱਥੇ ਵੱਡਾ ਬਲਾੜੀ ਰਹਿੰਦੀ। ਮਲਾਹ ਬਰਾਦਰੀ ਹੈ, ਯਾਨੀ ਕਿ ਉਹ ਉਧਰੋਂ ਆਏ ਨੇ ਹਿਜਰਤ ਕਰ। ਹਾਂਜੀ ਹਾਂਜੀ। ਠੀਕ ਹੋ ਗਿਆ, ਠੀਕ ਹੋ ਗਿਆ। ਤੇ ਇਹਨਾਂ ਦੀ ਜ਼ਮੀਨ ਕਿਹਨੂੰ ਕਿਹਨੂੰ ਲਾਟ ਹੋਈ ਸੀ ਫਿਰ? ਵਾਵਾ ਧਿਰਾਂ ਨੂੰ ਹੋਈ ਵਿੱਚ ਜ਼ਿਆਦਾ ਰਾਣਾ ਬਰਾਦਰੀ ਨੂੰ ਜ਼ਿਆਦਾ ਲਾਟ ਹੋਈ ਇਹਨਾਂ ਦੀ। ਰਾਣਾ ਗੁਲਾਮ ਮੁਹੰਮਦ ਸਾਹਿਬ ਸਨ ਸਾਡੇ ਇੱਥੇ, ਉਹਨਾਂ ਨੂੰ 200 ਕਿੱਲਾ ਪੈਲੀ ਉਹਨਾਂ ਦੇ 250 ਕਿੱਲਾ 250 ਕਿੱਲਾ ਉਹਨਾਂ ਦੀ ਪੈਲੀ ਉਹਨਾਂ ਦੀ ਜਿਹੜੀ ਪੈਲੀ ਉਹਨਾਂ ਦੇ ਨਾਲ ਲੱਗੀ। ਇਹ ਲੁੰਡੇ ਵਾਲਾ ਖੂਹ ਵੀ ਉਹੀ ਬੰਦੇ ਰਹੇ ਨੇ, ਨਵਾਂ ਖੂਹ ਵੀ ਉਹੀ ਬੰਦੇ ਰਹੇ ਨੇ। ਠੀਕ। ਡੱਲ ਵਾਲਾ ਖੂਹ ਜਿਹੜਾ ਸੀ ਉਹ ਫਿਰ ਅੱਗੋਂ ਜਿਵੇਂ ਜਿਹੜੇ ਜੰਮੂ ਚੋਂ ਗੁੱਜਰ ਆਏ ਨੇ ਉਹਨਾਂ ਤੋਂ ਪੈਲੀ ਨਿਕਲੀ ਉਹਨਾਂ ਦੀ, ਉਹ ਸਾਈਡ ਤੇ ਉਹਨਾਂ ਦੀ ਪੈਲੀ। ਠੀਕ ਹੈ। ਹੁਣ ਤੇ ਫਿਰ ਸਾਰੇ ਪੀਟਰ ਸ਼ੀਟਰ ਲੈਟਰ ਪੈਨ ਹਾਂ ਨਹਿਰ ਬਿਲਕੁਲ ਖਤਮ ਹੋ ਗਿਆ, ਕੋਈ ਐਸਾ ਮਾਮਲਾ ਨਹੀਂ ਹੁਣ ਪਿੰਡ ਵਿੱਚ। ਖੂਹਾਂ ਵਾਲਾ ਸਿਸਟਮ ਖਤਮ ਹੋ ਚੁੱਕਾ ਬਿਲਕੁਲ। ਉਦੋਂ ਬਾਅਦ ਲੱਗੇ ਨੇ ਖੂਹ ਬੰਦ ਹੋਏ ਨੇ, ਇੰਜਨ ਲੱਗੇ ਨੇ ਕਾਲੇ ਇੰਜਨ ਲੱਗੇ ਨੇ, ਉਹ ਹੁਣ ਹਟੇ ਨੇ ਤੇ ਹੁਣ ਫੀਟਰ ਲੱਗ ਗਏ ਨੇ। ਪੀਟਰ ਲੱਗਦਾ। ਅੱਗੋਂ ਵੇਖੋ ਕੀ ਹੁੰਦਾ। ਆਹੋ ਜੀ ਵੇਖੋ ਜੀ ਜਿਸ ਤਰ੍ਹਾਂ ਨਵੀਂ ਇਜਾਦ ਹੈ, ਨਵੀਂ ਟੈਕਨੋਲੋਜੀ, ਅੱਗੋਂ ਵੇਖੋ ਕਿਹੜੀ ਸ਼ਾਇਦ ਇਜਾਦ ਹੁੰਦੀ ਹੈ। ਕਿਹੜੀ ਹੁੰਦੀ ਹੈ। ਸਹੀ ਹੈ। ਕਿਸੇ ਸਾਲ ਹੋ ਜਾਣੀ, ਕਿਸੇ ਸਾਲ ਨਹੀਂ ਹੋਣੀ। ਉਹ ਖੂਹਾਂ ਨਾਲ ਪਾਣੀ ਘੱਲਦੇ ਹੁੰਦੇ ਆ। ਅੱਛਾ ਅੱਛਾ। ਖੂਹ ਤੋਂ ਪਾਣੀ ਜਾਂਦਾ ਨੇ ਛੰਭੇ ਜਾਂਦਾ ਰਿਹਾ ਖੂਹ ਦਾ। ਇੱਥੋਂ ਆ ਜਿਹੜੇ ਨਾ ਚੂੜਿਆਂ ਵਾਲਾ ਖੂਹ ਦੀ ਦੱਸਦੇ ਨੇ, ਇੱਥੋਂ ਵਿੱਚੋਂ ਦੀ ਗਲੀ ਦੇ ਨਾਲੀਆਂ ਪੈ ਕੇ ਜਾਂਦੀਆਂ ਨੇ ਖਾਲੀ ਦੂਰ ਤੱਕ। ਦੂਰ ਤੋਂ। ਤੇ ਜਿਸ ਤਰ੍ਹਾਂ ਫਸਲ ਅੱਜ ਪੈਲੀਆਂ ਮਾਸ਼ਾਅੱਲਾ ਭਰੀਆਂ ਨੇ, ਉਦੋਂ ਤੇ ਨਹੀਂ ਇੰਜ ਹੋਣੀਆਂ? ਨਾ ਸਾਡੇ ਵੇਖਣ ਦੇ ਜ਼ਮੀਨ ਇਸ ਤਰ੍ਹਾਂ ਜੁਆਂ ਬੜੀ ਸੀ, ਸਾਡੇ ਵੇਖਣ ਦੀ ਜਵਾਂ ਤੇ ਪਪੋਰੀ ਬੜੀ ਲੰਗਿਆ ਨਹੀਂ ਜਾਂਦਾ। ਅੱਛਾ ਅੱਛਾ। ਸਾਡੇ ਵੇਖਣ ਦੇ ਵਿੱਚ ਟੂਬਲ ਲੱਗੇ ਨੇ। ਵਾਹ ਜੀ ਵਾਹ। ਫੇਰ ਆਬਾਦ ਹੋਇਆ ਇਲਾਕਾ। ਪਹਿਲਾਂ ਉਹਨੇ ਪਾਣੀ ਪਹਿਲਾਂ ਸਾਰਿਆਂ ਨੂੰ ਸ਼ੇਖ ਨੂਰ ਨੇ ਲਾਇਆ, 2 ਟੂਬਲ ਲਾਏ, ਹੌਲੀ ਹੌਲੀ ਫਿਰ ਵਧੇ ਗਏ। ਹੁਣ ਤੇ ਜੀ ਮਾਸ਼ਾਅੱਲਾ ਹਰ ਇਲਾਕੇ 'ਚ ਫਸਲ ਹੁੰਦੀ ਹੈ। ਅੱਲਾ ਦੀ ਰਹਿਮਤ ਆ ਫਸਲਾਂ। ਬੜੀ ਵੱਡੀ ਰਹਿਮਤ। ਵਜ੍ਹਾ ਜੀ ਰੋਟੀ ਵੀ ਅੱਲਾਹ ਤਾਲਾ ਦੇਣੀ ਹੈ ਇਹਨਾਂ ਨੂੰ। ਹਾਂ ਜੀ ਜਿਸ ਤਰ੍ਹਾਂ ਦੁਨੀਆ ਵਧੀ ਹੈ। ਬਹੁਤ ਜ਼ਿਆਦਾ ਜੀ ਇੱਥੇ ਫਸਲ ਹੁੰਦੀ ਹੈ ਤੇ ਆ ਕੇ ਬਦਲਾਂਗੇ। ਨਹੀਂ ਰਹਿਲਾ ਪਹਿਲਾਂ ਜੀ ਅੱਲਾ ਦੀ ਬੜੀ ਕਰਮ ਨਾਲ ਜੀ ਅੱਲਾਹ ਤਾਲਾ ਇੰਜ ਹੀ ਫਸਲਾਂ ਨੂੰ ਰੱਖੇ। ਹਾਂ। ਅਸੀਂ ਨਾ ਡੱਲ ਖੂਹ ਆਹੋ ਡੱਲ ਵੇਖੀ ਭਰਿਆ ਵੇਖਿਆ ਡੂੰਘਾ ਬਹੁਤ ਜ਼ਿਆਦਾ ਸੀ ਭਾਈ। ਅੱਛਾ ਵੇਖਿਆ ਤੂੰ? ਆ ਵੇਖਿਆ ਹੈ ਥਾਂ ਉਦੋਂ ਡੂੰਘਾ ਹੈ ਸੀ, ਉਹ ਥੱਲੇ ਪਾਣੀ ਉਹਦਾ ਬੰਦ ਹੋ ਗਿਆ। ਅੱਛਾ ਅੱਛਾ। ਉਹ ਅਸਾਂ ਵੇਖਿਆ ਸੀ। ਡੱਲ ਹੀ ਖਾਲੀ ਵੇਖੀ, ਖੂਹ ਚੱਲਦਾ ਨਹੀਂ ਹੈਗਾ। ਕਿਹੜਾ? ਆ ਜਿਹੜਾ ਪੜਿਆ ਖੂਹ ਤੇ ਨਾ ਆਹੋ ਇੱਕ ਚੱਲਦਾ ਵੇਖਿਆ ਸੀ ਤੇ ਇੱਕ ਖਲੋਤਾ ਸੀ ਉਹਨੂੰ। ਉਹ ਡੂੰਘੇ ਖੂਹ। ਆ ਡੂੰਘੇ ਪਾਣੀ ਆ ਸੀ ਉਦੋਂ ਜਦੋਂ ਅਸਾਂ ਵੇਖਿਆ। ਪਾਣੀ ਚੱਲਦੇ ਰਹੇ, ਦੋਏ ਚੱਲਦੇ ਰਹੇ ਨੇ ਯਾਰ। ਝਲਾਰ ਲੱਗੀ ਸੀ ਛੱਪੜ ਕੰਡੇ, ਝਲਾਰ ਇੱਥੇ ਲੱਗੀ। ਉਹਦੇ ਝਲਾਰ ਦੇ ਜ਼ਰੀਏ ਪਾਣੀ ਰੋਈ ਜਾਂਦਾ ਸੀ। ਉਹ ਜਿਹੜਾ ਨਾ ਨਵੇਂ ਖੂਹ ਤੇ ਖੂਹ ਆ ਜਿੱਥੇ ਪਿੱਪਲ ਸੀ ਹੁੰਦੇ ਵੱਢ ਕੱਟਾ, ਉਹਦੇ ਵਿੱਚ ਵੀ ਆ ਪਾਣੀ ਵੇਖਿਆ। ਵਾਹ ਜੀ ਵਾਹ। ਹੁਣ ਤੇ ਵਕਤ ਜੀ ਚੇਂਜ ਹੋ ਗਿਆ। ਉਹ ਪਰ ਬੇਗ ਵਾਲੇ ਹਨ, ਉਹ 2 ਖੂਹ ਇਕੱਠੇ ਸਨ। ਉਹ ਇੱਕ ਬਜ਼ੁਰਗ ਸੀ ਉਦੋਂ ਫਤਿਹ ਦਾ, ਉਹਨੇ ਸਾਨੂੰ ਦੱਸਿਆ ਪਾਣੀ ਵੇਖਦਾ ਸੀ ਜ਼ਮੀਨ 'ਚ ਟੂਬਲਾਂ ਦਾ। ਉਹ ਜਦੋਂ ਲਿਆਂਦਾ ਸੀ ਤੇ ਜ਼ਮੀਨ 'ਤੇ ਫਿਰਦੇ ਆ ਜਿਨ੍ਹਾਂ ਨੇ ਹੁਣ ਜ਼ਮੀਨ ਖਾਂਦੀ ਹੈ ਨਾ, ਉਹਨਾਂ ਬੰਦਿਆਂ ਨੂੰ ਲਿਆ ਕੇ ਦਿੱਤਾ। ਉਹ ਫਿਰ ਉਹਨੇ ਵੇਖਿਆ ਸੀ ਉਹ 2 ਖੂਹ ਨਾਲੋਂ ਨਾਲ ਸਨ। ਇੱਕ 'ਚ ਲੱਕੜ ਦਾ ਝੱਲਣ ਪਿਆ ਪੂਰਾ ਹੀ, ਇੱਕ 'ਚ ਲੋਹੇ ਦਾ ਪਿਆ 5 ਫੁੱਟ ਮਿੱਟੀ ਥੱਲੇ ਨਿਕਲਾਉਣੀ। ਕੀ ਬਾਤ ਹੈ। ਉਹ ਬੰਦੇ ਸਾਨੂੰ ਦੱਸੇ। ਆ ਜੀ ਨੂੰ ਪਤਾ ਹੈ ਬਜ਼ੁਰਗ।